ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰ ਮੁੜ ਤੋਂ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੁਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ। ਸੋ ਪੁਨੀਆ ਜੀ ਨੂੰ ਪ੍ਰੋਗਰਾਮ 'ਚ ਸ਼ਾਮਲ ਕਰਕੇ ਪ੍ਰੋਗਰਾਮ ਦੇ ਵਿੱਚ ਖਬਰਾਂ ਵੱਲ ਵਧਦੇ ਹਾਂ। ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਚਾਨਣਾ ਪਾ ਦਿਓ ਉੱਤਰਾਖੰਡ ਵਾਲੀ ਖਬਰ ਦੇ ਉੱਪਰ। ਇਹ ਉੱਤਰਾਖੰਡ ਦੇ ਵਿੱਚ ਵੀ ਹੁਣ ਯੂਪੀ ਵਾਲਾ ਹੀ ਬੁਖਾਰ ਚੜ ਗਿਆ ਜੀ। ਸਰਕਾਰ ਨੂੰ ਵੀ ਨਾਮ ਬਦਲਣੇ ਨੇ ਥਾਵਾਂ ਦੇ, ਜਿੱਦਾਂ ਉੱਥੇ ਕਰਦੇ ਨੇ ਯੋਗੀ ਜੀ, ਤੇ ਹੁਣ ਇਹਨਾਂ ਨੇ ਨਾਮ ਬਦਲੇ ਨੇ। ਕਿਹੜੀ ਕਿਹੜੀ ਥਾਂ ਦਾ ਨਾਮ ਬਦਲ ਦਿੱਤਾ ਗਿਆ ਤੇ ਕੀ ਕੀ ਨਾਮ ਰੱਖੇ ਗਏ? ਜੀ ਗੁਰਪ੍ਰੀਤ, ਉੱਤਰਾਖੰਡ ਉੱਤਰ ਪ੍ਰਦੇਸ਼ ਤੋਂ ਹਿੰਦੂਤਵ ਵਾਲੇ ਮਾਮਲੇ 'ਚ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦਾ ਗਾ। ਉੱਤਰ ਪ੍ਰਦੇਸ਼ 'ਚ ਹਜੇ ਤੱਕ UCC ਯੂਨੀਫਾਰਮ ਸਿਵਲ ਕੋਡ ਨਾਂ ਦੀ ਚਿੜੀਆ ਲਾਗੂ ਨਹੀਂ ਹੋਈ ਹੈ, ਉਹ ਕਾਨੂੰਨ ਲਾਗੂ ਨਹੀਂ ਹੋਇਆ ਗਾ। ਉੱਤਰਾਖੰਡ 'ਚ ਉਹ ਲਾਗੂ ਹੋ ਚੁੱਕਿਆ ਗਾ। ਪਹਾੜ ਦੇ ਲੋਕ ਜਿਹੜੇ ਹੈਗੇ ਉਹਨਾਂ ਨੂੰ ਜ਼ਿਆਦਾ ਕਮਲਾਈਜ਼ ਕੀਤਾ ਜਾ ਰਿਹਾ ਗਾ। ਦੇਖੋ, ਜਿਹੜੇ ਥਾਵਾਂ ਦੇ ਨਾਂ ਮੁਸਲਿਮ ਨਾਮਾਂ ਤੇ ਸੀਗੇ ਜਾਂ ਫਿਰ ਉਰਦੂ ਨਾਮਾਂ ਤੇ ਸੀਗੇ, ਉਹਨਾਂ ਨੂੰ ਬਦਲਿਆ ਗਿਆ ਹੈਗਾ ਜੀ। ਉਹ ਵੀ ਈਦ ਵਾਲੇ ਦਿਨ ਬਦਲਿਆ ਗਿਆ ਹੈਗਾ। ਤੁਸੀਂ ਆਪ ਹਿਸਾਬ ਲਾਓ, ਜਿਸ ਦਿਨ ਮੁਸਲਮਾਨਾਂ ਦਾ ਪਵਿੱਤਰ ਤਿਉਹਾਰ ਈਦ ਸੀਗਾ, ਉਸ ਦਿਨ ਹੀ ਉਹਨਾਂ ਦੀਆਂ ਥਾਵਾਂ ਦੇ ਨਾਂ ਬਦਲ ਦਿੱਤੇ ਤੇ ਤਕਰੀਬਨ 10 ਥਾਵਾਂ ਦੇ ਨਾਂ ਬਦਲੇ ਗਏ ਹੈਗੇ ਆ ਜੀ। ਉਹਦੇ 'ਚ 4 ਜ਼ਿਲ੍ਹੇ ਨੇ: ਹਰਿਦੁਆਰ, ਦੇਹਰਾਦੂਨ, ਊਧਮ ਸਿੰਘ ਨਗਰ, ਨੈਨੀਤਾਲ। ਇੱਥੇ ਇਹਨਾਂ ਨੇ ਇਹ ਫੈਸਲਾ ਲਿਆ ਹੈਗਾ ਜੀ। ਮੈਂ ਦੱਸ ਦਿੰਦਾ, ਜਿਵੇਂ ਹਰਿਦੁਆਰ ਜ਼ਿਲ੍ਹੇ 'ਚ ਔਰੰਗਜ਼ੇਬਪੁਰ ਨੂੰ ਸ਼ਿਵਾਜੀ ਨਗਰ ਕਰਤਾ, ਗਾਜੀਵਾਲੀ ਨੂੰ ਆਰੀਆ ਨਗਰ ਕਰਤਾ, ਚਾਂਦਪੁਰ ਨੂੰ ਜੋਤੀਬਾ ਫੁਲੇ ਨਗਰ ਕਰਤਾ, ਮੁਹੰਮਦਪੁਰ ਜੱਟ ਨੂੰ ਮੋਹਨਪੁਰ ਜੱਟ ਕਰਤਾ। ਮੈਂ ਮੁਹੰਮਦਪੁਰ ਜੱਟ 10 ਥਾਂ ਤੇ ਦੇਖ ਚੁੱਕਿਆ ਗਾ। ਹਰਿਆਣੇ 'ਚ ਵੀ ਬਹੁਤ ਸਾਰੇ ਏਦਾਂ ਦੇ ਪਿੰਡ ਨੇ ਜਿਨ੍ਹਾਂ ਦੇ ਅੱਗੇ, ਜਿਵੇਂ ਸੁਲਤਾਨਪੁਰ ਜਾਟ, ਏਦਾਂ ਦੇ ਪਿੰਡ ਹੈਗੇ ਆ। ਇਹ ਵੀ ਇਸੇ ਕਿਸਮ ਦਾ ਪਿੰਡ ਸੀਗਾ ਮੁਹੰਮਦਪੁਰ ਜਾਟ, ਉਹਨੂੰ ਮੋਹਨਪੁਰ ਜਾਟ ਕਰਤਾ। ਤੇ ਉਹ ਖਾਨਪੁਰ ਕੁਰਸਲੀ ਅੰਬੇਦਕਰ ਨਗਰ ਕਰਤਾ ਉਹਨੂੰ ਜੀ। ਇਰਦਿਸਪੁਰ ਨੰਦਪੁਰ ਕਰਤਾ, ਖਾਨਪੁਰ ਸ਼੍ਰੀ ਨੂੰ ਕ੍ਰਿਸ਼ਨਾਪੁਰੀ ਕਰਤਾ ਜੀ, ਅਕਬਰਪੁਰ ਫਾਜ਼ਿਲਪੁਰ ਨੂੰ ਵਿਜੈਨਗਰ ਕਰਤਾ ਜੀ, ਪੀਰਵਾਲਾ ਨੂੰ ਕੇਸਰੀ ਨਗਰ ਕਰਤਾ, ਨਵਾਬੀ ਰੋਡ ਨੂੰ ਅਟਲ ਮਾਰਗ ਕਰਤਾ। ਮਤਲਬ ਰੋਡਾਂ ਦੇ ਨਾਂ ਵੀ ਬਦਲਤੇ ਜੀ, ਸਿਰਫ ਥਾਵਾਂ ਦੇ ਨਾਂ ਨਹੀਂ ਬਦਲੇ ਗਏ। ਜਿਹੜੇ ਇੱਕ ਪੀਰਵਾਲਾ ਨਗਰ ਸੀਗਾ, ਉਹਨੂੰ ਕੇਸਰੀ ਨਗਰ ਕਰਤਾ। ਮਤਲਬ ਪੀਰਾਂ ਫਕੀਰਾਂ ਨੂੰ ਤਾਂ ਆਪਾਂ ਮੰਨਦੇ ਹੈਗੇ ਆ, ਉਹਨਾਂ ਦਾ ਵੀ ਨਾਮ ਬਦਲਤਾ। ਮਤਲਬ ਇਹ ਸੂਫੀਆਂ ਨੂੰ ਵੀ ਨਹੀਂ ਛੱਡਿਆ। ਤੁਸੀਂ ਇਹ ਲਾਓ ਕਿ ਕੋਈ ਨਹੀਂ ਛੱਡਿਆ ਇਹਨਾਂ ਨੇ। ਅਕਬਰਪੁਰ, ਔਰੰਗਜ਼ੇਬਪੁਰ, ਪੀਰਵਾਲਾ, ਅਬਦੁੱਲਾਪੁਰ, ਮੁਹੰਮਦਪੁਰ ਜਾਟ, ਕੋਈ ਨਹੀਂ ਛੱਡਿਆ ਜੀ। ਸਾਰੇ ਨਾਮ ਬਦਲਤੇ ਇਹਨਾਂ ਨੇ। ਤੇ ਤੁਸੀਂ ਮਤਲਬ ਇਹ ਲਾਓ ਕਿ ਇਹ ਜਿਹੜਾ ਸਾਰਾ ਮਾਮਲਾ ਉਸ ਦਿਨ ਹੋਇਆ ਜਿਸ ਦਿਨ ਈਦ ਸੀਗੀ। ਤੇ ਤੁਸੀਂ ਆਪ ਹਿਸਾਬ ਲਾਓ, ਜਿਹੜੇ ਪਹਾੜ ਦੇ ਲੋਕ ਹੈਗੇ, ਆਪਾਂ ਕੱਲ ਵੀ ਗੱਲ ਕਰ ਰਹੇ ਸੀ ਰਵਿੰਦਰ ਸਿੰਘ ਨੇਗੀ ਬਾਰੇ, ਉਹ ਦਿੱਲੀ 'ਚ ਕਿਵੇਂ ਮੀਟ ਦੁਕਾਨਾਂ ਨੂੰ ਬੰਦ ਕਰਾ ਰਿਹਾ ਸੀਗਾ। ਤੇ ਇਹ ਹੁਣ ਉੱਤਰਾਖੰਡ ਦਾ ਅੱਜ ਦੀ ਖਬਰ, ਇਹ ਤੁਸੀਂ ਦੇਖ ਹੀ ਲਓ ਆਪਣੇ ਆਪ ਕਿਵੇਂ ਨਾਂ ਬਦਲ ਰਹੇ ਨੇ। ਆਪਾਂ ਜਿਵੇਂ ਇਸ 'ਚ ਤਾਂ ਸੁਲਤਾਨਪੁਰ ਦਾ ਨਾਂ ਵੀ ਬਦਲਿਆ ਹੋਇਆ ਜੀ। ਸੁਲਤਾਨਪੁਰ ਪੱਟੀ ਇੱਕ ਪਿੰਡ ਹੈਗਾ ਉੱਥੇ, ਉਦੋਂ ਕੌਸ਼ਲਿਆਪੁਰੀ ਕਰਤਾ। ਪੰਜਾਬ 'ਚ 10 ਏਦਾਂ ਦੇ ਪਿੰਡ ਜਾਣਦਾ ਜਿਨ੍ਹਾਂ ਦੇ ਨਾਂ ਸੁਲਤਾਨਪੁਰ ਹੈਗੇ ਆ। ਤੇ ਇੱਥੇ ਬਦਲੂਗਾ ਵੀ ਨਹੀਂ ਕੋਈ ਨਾ। ਮੁੱਲਾ, ਮੈਂ ਜਿੱਥੇ ਆਪ ਰਹਿੰਦਾ, ਇਹ ਪਿੰਡ ਦਾ ਨਾਮ ਮੁੱਲਾਂਪੁਰ ਹੈ ਜੀ। ਦੱਸੋ, ਮੁੱਲਾਂਪੁਰ ਗਰੀਬਦਾਸ ਮੋਹਾਲੀ ਦਾ ਪਿੰਡ ਹੈ ਜੀ। ਦੱਸੋ, ਇਹ ਬੜਾ ਅਜੀਬ ਲੱਗਿਆ ਮੈਨੂੰ ਤਾਂ ਜੀ। ਤੇ ਇਹ ਦੇਖੋ ਤਰਕ ਕੀ ਦਿੱਤਾ ਹੈ। ਮੈਂ ਜਿਹੜਾ ਉੱਥੋਂ ਦਾ ਮੁੱਖ ਮੰਤਰੀ ਹੈਗਾ ਪੁਸ਼ਕਰ ਸਿੰਘ ਧਾਮੀ, ਉਹਦੀ ਮੈਂ ਸਟੇਟਮੈਂਟ ਪੜ੍ਹ ਕੇ ਸੁਣਾ ਰਿਹਾ। ਉਹਨੇ ਕਿਹਾ ਕਿ ਇਹ ਤਾਂ ਜਨ ਭਾਵਨਾ ਸੀਗੀ, ਲੋਕਾਂ ਦੀ ਭਾਵਨਾ ਸੀਗੀ, ਇਸ ਕਰਕੇ ਅਸੀਂ ਇਹ ਨਾਂ ਬਦਲਤੇ ਤੇ ਭਾਰਤ ਦੀ ਸੰਸਕ੍ਰਿਤੀ ਅਨੁਸਾਰ ਇਹ ਨਾਂ ਰੱਖੇ ਹੈਗੇ ਆ। ਅਸੀਂ ਭਾਰਤ ਦੀ ਸੰਸਕ੍ਰਿਤੀ ਨੂੰ ਅੱਗੇ ਵਧਾਉਣਾ ਚਾਹੁੰਦੇ ਆ, ਇਸ ਕਰਕੇ ਉਹ ਤੋਂ ਪ੍ਰੇਰਣਾ ਲੈ ਕੇ ਅਸੀਂ ਇਹ ਨਾਂ ਬਦਲੇ ਹੈਗੇ ਆ। ਕੀ ਅਕਬਰ, ਤੁਸੀਂ ਦੱਸੋ, ਭਾਰਤੀ ਨਹੀਂ ਸੀਗਾ? ਉਹ ਤਾਂ ਪੂਰੇ ਮੁਲਕ ਦਾ ਹੁਕਮਰਾਨ ਰਿਹਾ ਹੈਗਾ ਜੀ। ਦੱਸੋ, ਤੁਸੀਂ ਅੱਜ ਉਹਦੇ ਨਾਂ ਤੇ ਕੋਈ ਥਾਂ ਬਣੀ ਹੋਈ ਹੈ ਤੇ ਉਹਦਾ ਨਾਂ ਤੁਸੀਂ ਬਦਲ ਰਹੇ ਹੋ। ਪਹਿਲਾਂ ਤਾਂ ਮਤਲਬ ਹਿਸਟਰੀ ਨੂੰ ਅਨਡੂ ਕਿਵੇਂ ਕਰ ਦੋਗੇ? ਉਹ ਤਾਂ ਇਸ ਮੁਲਕ ਦੇ ਵਾਸੀ ਰਹੇ ਨੇ, ਬਸਿੰਦੇ ਰਹੇ ਨੇ। ਉਹ ਚੰਗੇ ਰਹੇ ਹੋਣ, ਮਾੜੇ ਰਹੇ ਹੋਣ, ਉਹਨਾਂ ਨੇ ਜ਼ੁਲਮ ਕੀਤਾ ਹੋਵੇ, ਜੋ ਕੁਝ ਕੀਤਾ ਹੋਵੇ, ਉਹ ਅੱਡ ਗੱਲ ਹੈ ਜੀ। ਪਰ ਉਹ ਇਸ ਮੁਲਕ ਦੇ ਬਸਿੰਦੇ ਰਹੇ ਨੇ, ਸ਼ਾਸਕ ਰਹੇ ਨੇ, ਉਹਨਾਂ ਨੇ ਰੂਲ ਕੀਤਾਗਾ, ਰਾਜੇ ਰਹੇ ਨੇ ਅਗਲੇ। ਉਹਨਾਂ ਦੇ ਰਾਤ ਤੁਸੀਂ ਹੁਣ ਪੀਰ ਵਾਲਾ ਸੂਫੀਜ਼ਮ ਨਾਲ ਜੁੜਿਆ ਹੋਇਆ ਹੈਗਾ। ਕੀ ਸੂਫੀਜ਼ਮ ਟ੍ਰੈਡੀਸ਼ਨ ਇਸ ਸਬ ਕੰਟੀਨੈਂਟ ਦਾ ਹਿੱਸਾ ਨਹੀਂ ਰਿਹਾ ਜੀ? ਕਿ ਇਸ ਟੁਕੜੇ ਦਾ ਹਿੱਸਾ ਨਹੀਂ ਰਿਹਾ? ਧਰਤੀ ਦੇ ਇਸ ਟੁਕੜੇ ਦਾ ਹਿੱਸਾ ਰਿਹਾ ਨਾ ਸੂਫੀਜ਼ਮ।
ਇੱਥੇ ਭਗਤੀ ਮੂਵਮੈਂਟ ਅਤੇ ਸੂਫੀ ਮੂਵਮੈਂਟ ਦੋਵੇਂ ਇੱਕ ਪੈਰਲਲੀ ਡਰੋ ਹੋ ਰਹੇ ਸੀਗੇ। ਆਪਾਂ ਨੂੰ ਪਤਾ ਹੈ ਕਿ ਮੈਂ ਹੁਣ 10 ਥਾਂ ਏਦਾਂ ਦੀ ਗਣਵਾ ਦਿੰਦਾ। ਪੰਜਾਬ 'ਚ ਕੀ ਮਸ਼ਹੂਰ ਸੀਗਾ ਜੀ? ਪੰਜਾਬ 'ਚ ਇਹ ਮਸ਼ਹੂਰ ਸੀਗਾ, ਜਿਵੇਂ ਤੁਸੀਂ ਹੀਰ ਰਾਂਝੇ ਦਾ ਕਿੱਸਾ ਦੇਖੋ। ਜਿਹੜਾ ਰਾਂਝਾ ਹੈਗਾ ਉਹ ਮੁਸਲਿਮ ਜੱਟ ਹੈ, ਠੀਕ ਹੈ, ਜੀ ਜੀ ਮੁਸਲਮਾਨ ਜੱਟ ਹੈ, ਤੇ ਉਹਨੇ ਕੰਮ ਕੀ ਕੀਤਾ, ਉਹਨੇ ਨਾਥ ਜੋਗੀਆਂ ਨਾਲ ਰਲ ਗਿਆ, ਜਾ ਕੇ ਉਹਨੇ ਆਪਣੇ ਕੰਨ ਪੜਾਏ, ਨਾਥ ਜੀ ਜੀ ਜੋਗੀਆਂ ਨਾਲ ਫਿਰਿਆ। ਤੇ ਪੰਜਾਬ 'ਚ ਤਾਂ ਇਹ ਆਮ ਹੀ ਸੀ, ਨਾਥ ਜੋਗੀ ਅਤੇ ਜਿਹੜੇ ਸੂਫੀ ਸੰਤ ਹੋ ਗਏ ਅਤੇ ਭਗਤੀ ਸੰਤ ਹੋ ਗਏ, ਉਹ ਇਕੱਠੇ ਹੀ ਹੁੰਦੇ ਸੀਗੇ। ਕਈ ਵਾਰ ਕਈ ਥਾਵਾਂ ਤੇ ਤਾਂ ਅਸੀਂ ਏਦਾਂ ਦੀ ਹਿਸਟਰੀ ਦੇਖਦੇ ਹਾਂ, ਉਹਨਾਂ ਦੇ ਡੇਰੇ ਹੀ ਜਮਾ ਇੱਕੋ ਕੈਂਪਸ 'ਚ ਸੀਗੇ, ਰਲ ਗੱਡ ਨੇ ਸਾਰਾ। ਹਾਂ। ਤੇ ਤੁਸੀਂ ਹੁਣ ਸੂਫੀਜ਼ਮ ਨੂੰ ਵੀ ਅੰਡੂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਮੈਨੂੰ ਬੜਾ ਅਜੀਬ ਲੱਗਿਆ ਜੀ। ਮਤਲਬ ਹਿਸਟਰੀ ਤੋਂ ਤੁਸੀਂ ਮੂੰਹ ਨਹੀਂ ਮੋੜ ਸਕਦੇ। ਠੀਕ ਹੈ ਕਿ ਤੁਸੀਂ ਅੱਜ ਜੋ ਕੁਛ ਹੈ, ਅੱਜ ਆਪਣਾ ਨਵਾਂ ਸਿਰਜੋ। ਜੇ ਤੁਹਾਨੂੰ ਇੰਨਾ ਹੀ ਤੁਹਾਡੇ ਦਿਲ 'ਚ ਹੈਗਾ ਕਿ ਤੁਸੀਂ ਆਪਣੇ ਭਾਰਤੀ ਸੰਸਕ੍ਰਿਤੀ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ, ਤਾਂ ਨਵੇਂ ਪਿੰਡ ਵਸਾਓ, ਨਵੇਂ ਗ੍ਰਾਮ ਵਸਾਓ, ਨਵੇਂ ਸ਼ਹਿਰ ਵਸਾਓ। ਤੁਹਾਡੇ 'ਚ ਤਾਕਤ ਦਿੱਤੀ ਹੈ। ਮੁੱਖ ਦੀ ਗੱਲ ਤਾਂ ਇਹ ਹੈ ਨਾ ਪੂਨੀਆ ਜੀ, ਜਿਹੜੀ ਮੈਂ ਇਹਦੇ 'ਚ ਰੱਖਣਾ ਚਾਹੁੰਦਾ, ਤੁਸੀਂ ਨਾਮ ਬਦਲ ਦਿਓ, ਠੀਕ ਹੈ ਜੀ, ਸਦਕੇ ਬਦਲੋ, ਪਰ ਕੀ ਉੱਥੇ ਰਹਿਣ ਵਾਲੇ ਲੋਕਾਂ ਦੀ ਆਰਥਿਕ ਹਾਲਤ ਸੁਧਰੀ ਨਾਮ ਬਦਲਣ ਦੇ ਨਾਲ? ਕੀ ਉੱਥੋਂ ਦੇ ਲੋਕਾਂ ਦੀ ਸਮਾਜਿਕ ਵਿਚਰਨ ਦੇ ਲਈ ਜਿੱਦਾਂ ਵਿਚਰਦੇ ਨੇ ਉਹਨਾਂ ਦੇ ਮਨ ਚੋਂ ਇਹ ਡਰ ਨਿਕਲਿਆ ਕਿ ਅਸੀਂ ਕਿਸੇ ਵੀ ਸਮੇਂ ਮਾਰੇ ਜਾ ਸਕਦੇ, ਸਾਡੇ ਤੇ ਕਿਸੇ ਵੀ ਸਮੇਂ ਮਾਈਨੋਰਿਟੀ ਹੁੰਦਿਆਂ ਹੋਇਆਂ ਹਮਲਾ ਹੋ ਸਕਦਾ? ਕਿ ਤੁਸੀਂ ਇਹ ਡਰ ਕੱਢ ਸਕਦੇ ਹੋ? ਨਹੀਂ ਕੱਢ ਸਕਦੇ। ਤੁਸੀਂ ਨਾਮ ਬਦਲ ਕੇ ਕੋਈ ਵੀ ਰੱਖ ਸਕਦੇ ਹੋ, ਪਰ ਜਿਹੜੀ ਡਿਊਟੀ ਤੁਹਾਡੀ ਹੈ ਉਹ ਨਿਭਾਉਣ ਤੋਂ ਤੁਸੀਂ ਹਮੇਸ਼ਾ ਭੱਜਦੇ ਰਹਿੰਦੇ ਹੋ। ਅਗਲੀ ਖਬਰ ਵੀ ਇਸੇ ਦੇ ਨਾਲ ਤਕਰੀਬਨ ਜੁੜਦੀ ਹੈ। ਧਿਰੇਂਦਰ ਸ਼ਾਸਤਰੀ ਜਿਹੜਾ ਬਹੁਤ ਚਰਚਿਤ ਰਹਿੰਦਾ ਹੈ, ਹੁਣ ਥੋੜਾ ਜਿਹਾ ਸ਼ਾਇਦ ਠੰਡਾ ਪਿਆ ਹੋਇਆ, ਕਿਉਂਕਿ ਮੈਨੂੰ ਘੱਟ ਸ਼ਾਇਦ ਨਜ਼ਰ ਆਉਂਦਾ ਹੈ, ਪਰ ਤੁਸੀਂ ਦੱਸ ਦਿਓ ਕਿ ਠੰਡਾ ਹੈ ਕਿ ਉਨਾ ਹੀ ਗਰਮ ਹੈ। ਇਹ ਵੀ ਕਹਿ ਰਹੇ ਨੇ ਕਿ ਹਿੰਦੂ ਰਾਸ਼ਟਰ ਬਣਾਉਣ ਤੋਂ ਪਹਿਲਾਂ ਸਾਨੂੰ ਕੱਟੜ ਹਿੰਦੂ ਬਣਨਾ ਪਊਗਾ। ਹਰੇਕ ਪਿੰਡ 'ਚ ਕੀ ਬਣਾਉਣ ਦੀ ਇਹ ਗੱਲ ਕਰ ਰਿਹਾ ਹੈ? ਇਹ ਦੇਖੋ, ਇਹਨਾਂ ਨੇ ਇੱਕ ਤਾਂ ਪਹਿਲੀ ਗੱਲ ਤਾਂ ਇਹ, ਇਹਨਾਂ ਕੋਲ ਅਥਾਹ ਪੈਸਾ ਹੈਗਾ, ਇਹ ਕੁਝ ਵੀ ਕਰ ਸਕਦੇ ਨੇ। ਤੇ ਲਗਾਤਾਰ ਹਿੰਦੂ ਰਾਸ਼ਟਰ ਦੀ ਵਕਾਲਤ ਧਿਰੇਂਦਰ ਸ਼ਾਸਤਰੀ ਆਪਣੇ ਸਟੇਜ ਤੋਂ ਕਰਦੇ ਰਹੇ ਆ, ਪਰ ਕਦੇ ਵੀ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ। ਜੇ ਕੋਈ ਬੰਦਾ, ਆਪਾਂ ਨੂੰ ਪਤਾ ਹੈ, ਖਾਲਿਸਤਾਨ ਦੀ ਗੱਲ ਕਰ ਲਵੇ ਜਾਂ ਹੋਰ ਕੁਝ ਕਰ ਲਵੇ, ਉਹਨੂੰ ਕਿਵੇਂ ਜਿਹੜੀ ਏਜੰਸੀਆਂ ਨੇ ਉਹ ਤੰਗ ਕਰਦੀਆਂ ਨੇ, ਕਿਵੇਂ ਉਹਨੂੰ ਜੇਲ੍ਹ 'ਚ ਠੋਕ ਦਿੱਤਾ ਜਾਂਦਾ, ਉਹ ਆਪਾਂ ਨੂੰ ਪਤਾ ਹੈ ਬੰਦੇ ਨਾਲ ਦੇਖ ਹੀ ਰਹੇ ਆਪਾਂ। ਪਰ ਹਾਂ, ਇਹਨੂੰ ਕੋਈ ਕੁਝ ਨਹੀਂ ਕਹੂਗਾ। ਤੇ ਇਹ ਕਹਿ ਰਿਹਾ ਕਿ ਅਸੀਂ ਕੱਟੜ ਹਿੰਦੂ ਬਣਾਵਾਂਗੇ। ਇਹਦਾ ਕੱਟੜ ਹਿੰਦੂ ਦਾ ਭਾਵ ਆਪਾਂ ਨੂੰ ਪਤਾ ਹੀ ਹੈ ਕਿ ਇਹ ਡਿਫਾਈਨ ਵੀ ਕਰ ਚੁੱਕਿਆ ਹੈਗਾ ਕਿ ਇਹਦੇ 'ਚ ਮੁਸਲਿਮ ਹੇਟਰਡ ਵੀ ਪੂਰਾ ਹੈ ਜੀ, ਤੇ ਮਾਈਨੋਰਿਟੀ ਨੂੰ ਹੇਟ ਕਰਨ ਵਾਲਾ ਕੰਟੈਂਟ ਵੀ ਪੂਰਾ ਹੈਗਾ। ਤੇ ਇਹਦੇ ਆਪਾਂ ਨੂੰ ਪਤਾ, ਇਹਦੇ ਆਸ਼ਰਮ 'ਚ ਜਾ ਕੇ ਹੁਣੇ ਨਰਿੰਦਰ ਮੋਦੀ ਹੁਣੇ ਇਹਦੇ ਆਸ਼ਰਮ 'ਚ ਜਾ ਕੇ ਆਏ ਸੀਗੇ, ਸਾਰੇ ਬੀਜੇਪੀ ਦੇ ਆਗੂ ਦੇ ਸਟੇਜ ਤੇ ਬੈਠੇ ਸੀਗੇ। ਇਹ ਕਹਿ ਰਹੇ ਨੇ ਕਿ ਅਸੀਂ ਸੁੰਦਰਕਾਂਡ ਮੰਡਲ ਬਣਾਵਾਂਗੇ, ਪਿੰਡ ਸ਼ਹਿਰ, ਜਿਹੜਾ ਕਿ ਇਹ ਜਿਹੜਾ ਹਿੰਦੂਤਵ ਦਾ ਏਜੰਡਾ ਇਹਨੂੰ ਅੱਗੇ ਵਧਾਊਗਾ। ਯਾਨੀ ਕਿ ਦੇਖੋ, ਬੀਜੇਪੀ ਇੱਕ ਸੈਂਸ ਤੇ ਆਪਣੇ ਹਿਸਾਬ ਨਾਲ ਕੰਮ ਕਰ ਰਹੀ ਹੈ। ਜਿਵੇਂ ਉੱਤਰਾਖੰਡ ਵਾਲਾ ਤੁਸੀਂ ਦੇਖ ਲਿਆ, ਇਦਾਂ ਦੇ UCC ਲੈ ਕੇ ਆਣਾ, ਥਾਵਾਂ ਦੇ ਨਾਂ ਬਦਲਨੇ, ਠੀਕ ਹੈ। RSS ਅੱਡ ਕੰਮ ਕਰ ਰਹੀ ਹੈ। RSS ਦੇ 100 ਕਿਸਮ ਦੇ ਸੰਗਠਨ ਨੇ, ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ, ਉਹ ਅੱਡ ਕੰਮ ਕਰ ਰਹੇ ਨੇ। ਹੁਣ ਇਹ ਜਿਹੜੇ ਬਾਬੇ ਨੇ ਜਿਨ੍ਹਾਂ ਕੋਲ ਅਥਾਹ ਪੈਸਾ ਹੈਗਾ, ਇਹ ਹੁਣ ਅੱਡ ਤੋਂ ਕੰਮ ਕਰਨਾ ਸ਼ੁਰੂ ਕਰਨਾ ਚਾਹ ਰਹੇ ਨੇ। ਮਤਲਬ ਇਹ ਹਰ ਜਿਹੜਾ ਹਿੰਦੂਤਵਾ, ਜਿਹੜਾ ਪੂਰਾ ਅੱਜ ਦੇ ਟਾਈਮ ਪਾਵਰ 'ਚ ਹੈਗਾ, ਹਿੰਦੂਤਵਾ ਦੀ ਪੋਲਿਟਿਕਸ ਕਰਨ ਵਾਲੇ ਲੋਕ ਹਰ ਥਾਂ ਤੋਂ ਅਟੈਕ ਕਰ ਰਹੇ ਨੇ ਇਸ ਮੁਲਕ ਤੇ, ਹਰ ਥਾਂ ਤੋਂ ਅਟੈਕ ਕਰ ਰਹੇ ਨੇ। ਸੋ ਅਗਲੀ ਖਬਰ ਦੇ ਵੱਲ ਜੇਕਰ ਚੱਲੀਏ ਤਾਂ ਅਗਲੀ ਖਬਰ ਕਹਿੰਦੀ ਹੈ ਕਿ ਵਰਸ਼ਿਪ ਐਕਟ ਨੂੰ ਚੁਣੌਤੀ ਦੇਣ ਵਾਲੀ ਯਾਚਿਕਾ ਖਾਰਜ ਕਰ ਦਿੱਤੀ ਗਈ ਹੈ ਜੀ। ਇਹ ਕੀ ਮੈਟਰ ਸੀ? ਹਾਂਜੀ, ਦੇਖੋ, ਜਿਹੜਾ ਵਰਸ਼ਿਪ ਐਕਟ ਆ, ਆਪਾਂ ਪਹਿਲਾਂ ਉਸ ਦੇ ਬਾਰੇ ਮੈਂ ਦੱਸ ਦਿੰਦਾ। ਉਦਾਂ ਪਹਿਲੇ ਬੁਲੇਟਿਨਾਂ 'ਚ ਮੈਂ ਦੱਸਿਆ ਹੋਇਆ ਹੈਗਾ। ਇਹ ਐਕਟ ਇਹ ਕਹਿੰਦਾ ਹੈਗਾ ਜੀ, ਦੇਖੋ 1947 ਤੋਂ ਪਹਿਲਾਂ ਜੋ ਕੁਛ ਵੀ ਇੱਥੇ ਸੀਗਾ, ਤੇ 1947 ਤੋਂ ਬਾਅਦ ਮੰਨ ਲਓ ਕਿਸੇ ਥਾਂ ਤੇ ਮਸਜਿਦ ਸੀ 1947 ਤੋਂ ਬਾਅਦ, ਤੇ ਉਹ ਮਸਜਿਦ ਹੀ ਰਹੂਗੀ, ਉਹਨੂੰ ਢਾਹ ਕੇ ਕੋਈ ਮੰਦਿਰ ਸਾਬਤ ਨਹੀਂ ਕਰ ਸਕਦਾ। ਇਹ ਆਫਟਰ ਬਾਬਰੀ ਮਸਜਿਦ ਡਿਮੋਲੀਸ਼ਨ, ਉਸ ਤੋਂ ਬਾਅਦ ਇਹ ਐਕਟ ਲੈ ਕੇ ਆਇਆ ਗਿਆ ਸੀਗਾ ਜੀ ਇੰਡੀਅਨ ਪਾਰਲੀਮੈਂਟ ਦੇ ਵਿੱਚ। ਇਹਨੂੰ ਅਨਕਨਸਟੀਟਿਊਸ਼ਨਲ ਕਰਾਰ ਦੇਣ ਲਈ ਜਿਹੜੇ ਬੀਜੇਪੀ ਦੇ ਆਗੂ ਨੇ, ਜਿਵੇਂ ਐਡਵੋਕੇਟ ਅਸ਼ਵਨੀ ਉਪਾਧਿਆਏ, ਬੀਜੇਪੀ ਦਾ ਵੱਡਾ ਆਗੂ ਹੈ, ਸੁਬਰਮਣੀਅਮ ਸਵਾਮੀ, ਕਥਾਵਾਚਕ ਜਿਹੜਾ ਦੇਵਕੀ ਨੰਦਨ ਠਾਕਰ ਹੋ ਗਿਆ, ਕਾਸ਼ੀ ਦੀ ਰਾਜਕੁਮਾਰੀ ਕ੍ਰਿਸ਼ਨ ਪ੍ਰਿਆ ਹੋ ਗਈ, ਧਰਮਗੁਰੂ ਜਿਤੇਂਦਰ ਆਨੰਦ ਸਰਸਵਤੀ ਹੋ ਗਿਆ, ਤੇ ਇਸ ਕਿਸਮ ਦੇ ਲੋਕ, ਸਾਰੇ ਲੋਕ ਇਹ ਸੁਪਰੀਮ ਕੋਰਟ 'ਚ ਗਏ ਸੀ। ਇਹਨਾਂ ਨੇ ਕਿਹਾ ਕਿ ਜਿਹੜਾ ਪਲੇਸਿਸ ਆਫ ਵਰਸ਼ਿਪ ਐਕਟ ਹੈ,
1991 ਵਾਲਾ ਜਿਹੜਾ ਸਟੇਟਸ ਕੋ ਇਹ ਕਹਿੰਦਾ ਹੈਗਾ ਕਿ 1947 ਤੋਂ ਬਾਅਦ ਜਿਹੜੀ ਥਾਂ ਤੇ ਜੋ ਕੁਝ ਵੀ ਹੈਗਾ ਧਾਰਮਿਕ ਅਦਾਰਾ ਉਹਦਾ ਸਟੇਟਸ ਕੋਈ ਰਹੂਗਾ, ਉਹੀ ਰਹੂਗਾ, ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ, ਉਹਨੂੰ ਕੋਈ ਪਟ ਕੇ ਕੁਝ ਹੋਰ ਸਾਬਤ ਨਹੀਂ ਕਰ ਸਕਦਾ। ਇਹ ਚੀਜ਼ ਸੀਗੀ ਤੇ ਇਹਨੂੰ ਅੱਜ ਸੁਪਰੀਮ ਕੋਰਟ ਨੇ ਆਪਾਂ ਨੂੰ ਪਤਾ ਹੈ ਕਿ ਇਸ ਯਾਚਕਾ ਨੂੰ ਸੁਣਨ ਤੋਂ ਨਾ ਕਰਤੀ, ਪਰ ਇਹ 7ਵੀਂ 8ਵੀਂ ਬਾਰੇ ਯਾਚਕਾ ਦਾਇਰ ਕਰ ਰਹੇ ਨੇ ਜੀ। ਤੁਹਾਨੂੰ ਦਸੰਬਰ 2024 ਦਾ ਉਹ ਫੈਸਲਾ ਵੀ ਯਾਦ ਹੋਊਗਾ ਜਿੱਥੇ ਸ਼ੰਭਲ ਮਸਜਿਦ ਵਾਲਾ ਜਦੋਂ ਰੋਲਾ ਪਿਆ ਸੀਗਾ, ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਇਸ ਕਿਸਮ ਦੀ ਇਸ ਕਿਸਮ ਦੇ ਜਿੰਨੇ ਵੀ ਚੀਜ਼ਾਂ ਨੇ ਜਿੱਥੇ ਲੋਅਰ ਕੋਰਟਾਂ ਦੇ ਵਿੱਚ ਜਾ ਕੇ ਲੋਕ ਫੈਸਲੇ ਲੈ ਰਹੇ ਨੇ ਕਿ ਇੱਥੇ ਮਸਜਿਦ ਦੀ ਥਾਂ ਤੇ ਮੰਦਿਰ ਸੀਗੇ, ਸਾਰੇ ਕੋਰਟ ਉਹਦੇ ਤੇ ਰੋਕ ਲਾਣ ਤੇ ਇਸ ਕਿਸਮ ਦੀਆਂ ਪਟੀਸ਼ਨਾਂ ਨੂੰ ਐਕਸੈਪਟ ਨਾ ਕਰਨ। ਉਸ ਤੋਂ ਬਾਅਦ ਇਹਨਾਂ ਨੇ ਉਸ ਐਕਟ, ਕਿਉਂਕਿ ਸੁਪਰੀਮ ਕੋਰਟ ਨੇ ਹਵਾਲਾ ਦਿੱਤਾ ਸੀਗਾ ਇਹ ਵਰਸੇਪ ਐਕਟ ਦਾ, ਤੇ ਫਿਰ ਇਹਨਾਂ ਨੇ ਬੀਜੇਪੀ ਵਾਲਿਆਂ ਨੇ ਇਸ ਐਕਟ ਨੂੰ ਚੈਲੰਜ ਕਰਨ ਦੀ ਠਾਣ ਲਈ। ਇਹ ਤੁਸੀਂ ਹੈਰਾਨ ਨਾ ਹੋਇਓ ਜੇ ਅਗਲੇ ਸਾਲ ਤੱਕ ਜਾਂ ਇਸ ਸਾਲ ਦੇ ਐਂਡ ਤੱਕ ਇਸ ਦੇ ਉਲਟ ਵੀ ਜੇ ਇਹ ਬਿੱਲ ਨਾ ਲੈ ਆਣ, ਬੀਜੇਪੀ ਇਹ ਵੀ ਕਰ ਸਕਦੀ ਹੈ ਕਿ ਜੇ ਸੁਪਰੀਮ ਕੋਰਟ ਤੋਂ ਇਹਨਾਂ ਨੂੰ ਇਹਨੂੰ ਤੋੜਨ 'ਚ ਕਾਮਯਾਬੀ ਹਾਸਲ ਨਹੀਂ ਹੁੰਦੀ, ਕੀ ਪਤਾ ਇਹ ਅਗਲੀ ਵਾਰ ਜਦੋਂ ਲੋਕ ਸਭਾ ਦਾ ਸੈਸ਼ਨ ਹੋਵੇ, ਰਾਜ ਸਭਾ ਦਾ ਸੈਸ਼ਨ ਹੋਵੇ, ਪਾਰਲੀਮੈਂਟ ਦੇ ਸੈਸ਼ਨ 'ਚ ਇਸ ਨੂੰ ਲੈ ਆਣ, ਬਿੱਲ ਦੇ ਤੌਰ ਤੇ ਲੈ ਆਣ ਤੇ ਇਹਨੂੰ ਬਦਲ ਦੇਣ। ਇਹ ਵੀ ਹੋ ਸਕਦਾ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਕੱਲ ਜਿਹੜਾ ਵਕਫ ਬੋਰਡ ਬਿੱਲ ਵਾਲਾ ਹੈ ਉਹ ਵੀ ਆਣਾਗਾ। ਮੈਂ ਇਹਦੇ ਨਾਲ ਦੱਸ ਦਿੰਦਾ ਵਕਫ ਬੋਰਡ ਬਿੱਲ ਵਾਲੀ ਖਬਰ ਵੀ ਆਪਾਂ ਲੈ ਲੈਂਦੇ ਆ। ਹੁਣ ਪਲੇਸਿਸ ਆਫ ਵਰਸ਼ਿਪ ਐਕਟ ਦੀ ਗੱਲ ਕਰ ਰਹੇ ਸੀਗੇ, ਉਹਦੇ ਨਾਲ ਹੀ ਹੁਣ ਵਕਫ ਬੋਰਡ ਬਿੱਲ ਲੈ ਕੇ ਆ ਰਹੇ ਨੇ। ਠੀਕ ਹੈ, ਵਕਫ ਬੋਰਡ ਬਿੱਲ 'ਚ ਆਪਾਂ ਨੂੰ ਪਤਾ ਹੈ ਕਿ ਜਿਹੜਾ ਵਕਫ ਬੋਰਡ ਹੈਗਾ, ਵਕਫ ਦਾ ਮਤਲਬ ਕੀ ਹੈ? ਵਕਫ ਦਾ ਮਤਲਬ ਇਹ ਹੈ ਕਿ ਜਿਹੜੀ ਜ਼ਮੀਨ ਕਿਸੇ ਰਾਜੇ ਮਹਾਰਾਜੇ ਨੇ ਜਾਂ ਕਿਸੇ ਬੰਦੇ ਨੇ ਦਾਨ ਦਿੱਤੀ ਸੀਗੀ ਰਿਲੀਜੀਅਸ ਇੰਸਟੀਟਿਊਸ਼ਨ ਵਾਸਤੇ ਜਾਂ ਧਰਮ ਵਾਸਤੇ, ਉਹਨੂੰ ਵਕਫ ਪ੍ਰੋਪਰਟੀ ਮੰਨਿਆ ਜਾਂਦਾ ਗਿਆ ਜੀ। ਉਹਦੇ 'ਚ ਆਪਾਂ ਨੂੰ ਪਤਾ ਕਿ ਮਸਜਿਦਾਂ ਨੇ, ਮਦਰਸੇ ਨੇ, ਹੋਰ ਇਸ ਕਿਸਮ ਦੀਆਂ ਧਾਰਮਿਕ ਅਦਾਰੇ ਨੇ, ਤੇ ਉਹਨਾਂ 'ਚ ਆਪਾਂ ਨੂੰ ਪਤਾ ਹਜੇ ਤੱਕ ਮੁਸਲਮਾਨਾਂ ਦਾ ਹੀ ਕੰਟਰੋਲ ਹੈ ਕਿਉਂਕਿ ਉਹ ਮੁਸਲਮਾਨ ਧਰਮ ਨਾਲ ਹੀ ਸੰਬੰਧਿਤ ਸੀਗਾ। ਪਰ ਹੁਣ ਨਵਾਂ ਬਿੱਲ ਲੈ ਕੇ ਆ ਰਹੇ ਨੇ ਜਿਹਦੇ 'ਚ 2 ਮੈਂਬਰ ਉਸ ਬੋਰਡ 'ਚ ਇਹ ਨੌਨ ਮੁਸਲਮ ਲੈ ਕੇ ਆ ਰਹੇ ਨੇ। ਉਸ ਤੋਂ ਇਲਾਵਾ ਮਤਲਬ ਇਹ ਇਸ ਬਿੱਲ 'ਚ ਇਹ ਕਹਿ ਰਹੇ ਨੇ ਕਿ ਜਿਹੜੀ ਮਸਜਿਦ ਦੇ ਤੁਸੀਂ ਵਕਫਨਾਮਾ ਨਹੀਂ ਦਿਖਾ ਸਕਦੇ, ਯਾਨੀ ਕਿ ਜਿਹਨੇ ਦਾਨ ਦਿੱਤੀ ਸੀ ਉਹਦਾ ਪੂਰਾ ਦਾਨਨਾਮਾ ਜਿਹੜਾ ਕੋਈ ਕਾਗਜ਼ ਪੱਤਰੀ ਨਹੀਂ ਦਿਖਾ ਸਕਦੇ, ਤੇ ਫਿਰ ਉਹਨੂੰ ਵਕਫ ਨਹੀਂ ਮੰਨਿਆ ਜਾਊਗਾ। ਇੰਨਾ ਇਹ ਮਤਲਬ ਆਪਣਾ ਸਤਰ ਗਿਰਾ ਰਹੇ ਨੇ। ਇਸ ਦਾ ਮਤਲਬ ਤੁਹਾਨੂੰ ਪਤਾ ਹੀ ਹੈ, ਜੇ ਕਿਸੇ 16ਵੀਂ 17ਵੀਂ ਸ਼ਤਾਬਦੀ 'ਚ ਕਿਸੇ ਰਾਜੇ ਮਹਾਰਾਜੇ ਨੇ ਦਾਨ ਦੇਤੀ ਹੋਊਗੀ, ਉਸ ਟਾਈਮ ਤਾਂ ਏਦਾਂ ਹੀ ਜ਼ਮੀਨਾਂ ਦੇ ਦਿੰਦੇ ਸੀਗੇ, ਪੇਪਰ ਸਿਸਟਮ ਤਾਂ ਸੀਗਾ ਨਹੀਂ ਹੈ, ਮੁਜ਼ਬਾਨੀ ਉਹ ਜ਼ਮੀਨ ਦਾ ਦਾਨ ਦੇ ਦਿੰਦੇ ਸੀਗੇ, ਉਹਦੇ ਪੇਪਰ ਕਿੱਥੋਂ ਲੈ ਕੇ ਆਣਗੇ ਜੀ? ਕੱਲ ਨੂੰ ਕਿਸੇ ਹੋਰ ਧਰਮ, ਕੱਲ ਨੂੰ ਈਸਾਈਆਂ ਤੋਂ ਕਹਿਣਗੇ ਤੁਸੀਂ ਜਿਹੜੇ ਚਰਚ ਨੇ ਤੁਹਾਡੇ ਇਹਨਾਂ ਦੇ ਪੇਪਰ ਦਿਖਾਓ ਜੀ। ਇਹ ਬੜੀ ਮਤਲਬ ਮਾੜੀ ਸੋਚ ਹੈ ਜੀ, ਮੈਨੂੰ ਤਾਂ ਬਹੁਤ ਘਟੀਆ ਸੋਚ ਲੱਗੀ, ਘਟੀਆ ਬਿੱਲ ਹੈਗਾ। ਇਹਦਾ ਵਿਰੋਧ ਵੀ ਹੋ ਰਿਹਾ ਹੈਗਾ। ਜਿਹੜਾ ਐਨਡੀਏ 'ਚ ਪਾਰਟਨਰ ਨੇ TDP, ਚੰਦਰਬਾਬੂ ਨਾਇਡੂ ਹੋ ਰਹੀ, JDU ਨਿਤੀਸ਼ ਕੁਮਾਰ, ਇਹਦਾ ਵਿਰੋਧ ਕਰ ਰਹੇ ਨੇ, ਤੇ ਕਾਂਗਰਸ, JDU, TDP ਸਾਰਿਆਂ ਨੇ ਵਿਪ ਵੀ ਜਾਰੀ ਕੀਤਾ ਕੱਲ ਬਿੱਲ ਤੇ। ਇਹਨਾਂ ਨੇ ਇਹ ਸਟੈਂਡ ਲਿਆਗਾ ਜੀ, ਕਾਂਗਰਸ ਨੇ, TDP ਨੇ, JDU ਨੇ, RJD ਨੇ ਤੇ ਆਪਣੀ ਅਖਿਲੇਸ਼ ਯਾਦਵ ਦੀ ਪਾਰਟੀ ਸਮਾਜਵਾਦੀ ਪਾਰਟੀ ਨੇ, ਸਾਰਿਆਂ ਨੇ ਸਟੈਂਡ ਲਿਆ ਕਿ ਅਸੀਂ ਇਹਦੇ ਉਲਟ ਭੁਗਤਾਂਗੇ। ਪਰ ਦੇਖੋ ਕੱਲ ਕੀ ਬਣਦਾਗਾ। ਕੱਲ ਇਹਦੇ ਤੇ 8 ਘੰਟੇ ਚਰਚਾ ਹੋਣੀ ਹੈ ਇਸ ਬਿੱਲ ਤੇ ਉਸ ਤੋਂ ਬਾਅਦ 12 ਵਜੇ ਦੇ ਨੇੜੇ ਤੇੜੇ ਨੂੰ ਪੇਸ਼ ਕੀਤਾ ਜਾਊਗਾ। ਉਸ ਤੋਂ ਬਾਅਦ ਇਹਨੂੰ ਲੈ ਕੇ ਜਾਇਆ ਜਾਊਗਾ ਕਿ ਪਤਾ ਨਹੀਂ ਕੀ ਪਾਸ ਹੁੰਦਾ ਹੈ ਨਹੀਂ। ਜਿਹੜਾ ਨੰਬਰ ਗੇਮ ਹੈਗਾ ਉਹ ਇਹਦੇ ਇਸ ਬਿੱਲ ਨੂੰ ਪਾਸ ਹੋਣ ਵਾਸਤੇ 272 ਸਾਂਸਦਾਂ ਦਾ ਸਮਰਥਨ ਚਾਹੀਦਾਗਾ। ਇਹਦੇ 'ਚ ਜਿਹੜੀ ਬੀਜੇਪੀ ਕੋਲ 240 ਨੰਬਰ ਹੈਗੇ ਆ, ਆਪਾਂ ਨੂੰ ਪਤਾ ਹੈ, ਤੇ ਜੇ 200 ਇਹਦੇ 'ਚ TDP ਅਤੇ ਨਿਤੀਸ਼ ਕੁਮਾਰ ਦੋਵੇਂ ਸਾਥ ਨਹੀਂ ਦਿੰਦੇ ਬੀਜੇਪੀ ਦਾ, ਫਿਰ ਬੀਜੇਪੀ ਇਸ ਬਿੱਲ ਨੂੰ ਕਾਮਯਾਬ ਨਹੀਂ ਕਰ ਸਕਦੀ। ਕੱਲ ਆਪਾਂ ਨੂੰ ਪਤਾ ਲੱਗੂਗਾ ਕਿ ਕੀ ਉਹ ਚੀਜ਼ਾਂ ਰਹਿੰਦੀਆਂ ਨੇ। ਤੇ ਕੱਲ ਹੀ ਜੇ ਕੱਲ ਇਸ ਬਿੱਲ ਤੇ ਨਹੀਂ ਮੋਹਰ ਲੱਗ ਪਾਈ, ਇਹ ਜੇ ਬਿੱਲ ਪਾਸ ਨਹੀਂ ਹੋਇਆ, ਫਿਰ ਕਿਤੇ ਨਾ ਕਿਤੇ ਨਰਿੰਦਰ ਮੋਦੀ ਦੀ ਕੁਰਸੀ ਨੂੰ ਵੀ ਖਤਰਾ ਆ ਜਾਊਗਾ ਕਿਉਂਕਿ VOTING ਹੋ ਕੇ ਦਿਖ ਜੂਗੀ ਨਾ, ਉਦੋਂ ਪਤਾ ਲੱਗ ਜੂਗਾ ਕਿੰਨਾ ਜਿਹੜਾ ਆਪੋਜੀਸ਼ਨ ਉਹ ਇਕਜੁੱਟ ਹੈਗਾ। ਫਿਰ ਨਿਤੀਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਇਹਨੂੰ ਅੱਖਾਂ ਵੀ ਦਿਖਾਣਗੇ ਮੋਦੀ ਨੂੰ। ਕੱਲ ਟੈਸਟ ਹੈ ਜੀ ਅਸਲੀ ਡੈਮੋਕ੍ਰੇਟ। ਕੱਲ ਦਾ ਸੈਸ਼ਨ ਤੁਸੀਂ ਵੀ ਦੇਖਿਓ, ਜੇ ਮੈਂ ਵੀ ਦੇਖਾਂਗਾ। ਕੱਲ ਸ਼ਾਮ ਨੂੰ ਅਸੀਂ ਆਪਣੇ ਦਰਸ਼ਕਾਂ ਦੇ ਸਾਹਮਣੇ ਵੀ ਰੱਖਾਂਗੇ ਕੀ ਸੈਸ਼ਨ 'ਚ ਹੋਇਆ। ਮੈਂ ਜ਼ਰੂਰ ਉਹ ਸਾਰਾ ਸੈਸ਼ਨ ਬਹੁਤ ਕਲੋਜ਼ਲੀ ਦੇਖਾਂਗਾ ਜੀ। ਸੋ ਮੈਚ ਫਸ ਚੁੱਕੇ ਨੇ, ਕੱਲ ਨੂੰ ਪਤਾ ਲੱਗੂਗਾ ਕਿ ਕਿਹੜੀ ਨਿਤਰੂ ਬੜੇਵੇਂ ਖਾਣੀ। ਤੇ ਅੱਗੇ ਚਲੀਏ ਜੀ, ਉਧਰ ਸੁਪਰੀਮ ਕੋਰਟ ਜੀ ਬੋਲ ਰਹੇ ਨੇ, ਕਹਿੰਦੇ ਪ੍ਰਯਾਗਰਾਜ ਦੇ ਵਿੱਚ ਜਿਹੜਾ ਬਲਡੋਜ਼ਰ ਐਕਸ਼ਨ ਹੋਇਆ ਸੀ ਉਹਨੇ ਝੰਜੋੜ ਕੇ ਰੱਖ ਦਿੱਤਾ ਤੇ 10-10 ਲੱਖ ਰੁਪਇਆ ਮੁਆਵਜ਼ਾ ਦੇਣ ਦੀ ਗੱਲ ਆਖੀ ਹੈ ਜੀ। ਇਹ ਪਾਇਓ ਤਾਂ ਚਾਨਣਾ ਇਸ ਖਬਰ ਦੇ ਉੱਪਰ।
ਹਾਂ ਦੇਖੋ, ਇਲਾਹਾਬਾਦ ਦਾ ਨਾਂ ਵੀ ਇਹਨਾਂ ਨੇ ਪ੍ਰਯਾਗਰਾਜ ਬਦਲ ਕੇ ਰੱਖਤਾ ਸੀਗਾ ਇਹਨੇ ਯੋਗੀ ਨੇ, ਤੇ ਜੀ ਇਹਦਾ ਇਲਾਹਾਬਾਦ, ਚਲੋ ਇਲਾਹਾਬਾਦ ਕਹਿ ਕੇ ਆਪਾਂ ਇਸ ਖਬਰ ਨੂੰ ਲੈਂਦੇ ਹਾਂ। ਉੱਥੇ ਦੇਖੋ ਜੀ ਗਰੀਬਾਂ ਦੇ ਘਰ ਤੋੜੇ ਗਏ ਸੀਗੇ। ਉਹਦੇ 'ਚ ਇੱਕ ਵਿਜ਼ੂਅਲ ਵਾਇਰਲ ਹੋਇਆ ਸੀਗਾ। ਜਦੋਂ ਗਰੀਬਾਂ ਦੇ ਘਰ ਤੋੜੇ ਜਾ ਰਹੇ ਸੀ, ਇੱਕ ਛੋਟੀ ਜਿਹੀ ਬੱਚੀ ਸੀਗੀ ਮਜ਼ਦੂਰ ਪਰਿਵਾਰ ਤੋਂ, ਉਹ ਆਪਣੀ ਕਿਤਾਬਾਂ ਲੈ ਕੇ ਜੀ ਬਾਹਰ ਨੂੰ ਭੱਜੀ। ਉੱਧਰੋਂ ਬੁਲਡੋਜ਼ਰ ਉਹਨਾਂ ਦੇ ਘਰਾਂ ਨੂੰ ਢਾਹ ਰਹੇ ਨੇ। ਇਹ ਬੱਚੀ ਦੀ ਜਿਹੜੀ ਫਿਕਰ ਸੀਗੀ ਕਿ ਮੈਂ ਆਪਣੀ ਕਿਤਾਬ ਬਚਾ ਲਵਾਂ, ਆਪਣਾ ਬਸਤਾ, ਸਕੂਲ ਦਾ ਬਸਤਾ ਬਚਾ ਲਵਾਂ। ਉਹ ਵਿਜ਼ੂਅਲ ਜੀ ਬਹੁਤ ਵਾਇਰਲ ਹੋਏ। ਉਸੇ ਨੂੰ ਲੈ ਕੇ ਹੀ ਸੁਪਰੀਮ ਕੋਰਟ ਨੇ ਸੰਗਿਆਨ ਲਿੱਤਾ ਤੇ ਕਿਹਾ ਕਿ ਤੁਸੀਂ ਇਹਨਾਂ ਦੇ ਘਰ ਕਿਉਂ ਤੋੜ ਰਹੇ ਹੋ। ਉਸ ਤੋਂ ਬਾਅਦ ਜੀ ਜਿਹੜੀ ਡਿਵੈਲਪਮੈਂਟਲ ਅਥਾਰਟੀ ਸੀਗੀ ਜਿਹਨੇ ਇਹ ਘਰ ਤੋੜੇ ਸੀ, ਉਹ ਕਹਿੰਦੇ ਜੀ ਕੋਰਟ ਦਾ ਹੀ ਆਰਡਰ ਸੀਗਾ, ਇਹ ਤਾਂ ਇਲੀਗਲ ਬਣੇ ਹੋਏ ਸੀ, ਇਹ ਸਾਰਾ ਕੁਝ ਸੀਗਾ। ਤੇ ਕੋਰਟ ਨੇ ਕਿਹਾ ਕਿ ਰਾਈਟ ਟੂ ਸ਼ੈਲਟਰ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ, ਤੁਸੀਂ ਏਦਾਂ ਨਹੀਂ ਕਰ ਸਕਦੇ। ਜਿਹੜਾ ਆਰਡਰ ਸੀਗਾ 2021 ਦਾ ਸੀਗਾ, ਤੇ ਤੁਸੀਂ ਹੁਣ 2025 ਚ ਬਲਡੋਜ਼ਰ ਕਿਉਂ ਚਲਾ ਰਹੇ ਹੋ। ਤੇ ਇਹ ਕੁਝ ਚੀਜ਼ਾਂ ਸੀਗੀਆਂ ਜੀ। ਬਾਕੀ ਦੇਖੋ, ਇਹਦੇ ਤੇ ਮੈਂ ਇੱਕ ਗੱਲ ਰੱਖਣਾ ਚਾਹਾਂਗਾ। ਆਪਾਂ ਨੂੰ ਪਤਾ ਹੈ ਕਿ ਬਿਊਟੀਫਿਕੇਸ਼ਨ ਦੇ ਨਾਂ ਤੇ ਗਰੀਬਾਂ ਦੇ, ਮਜ਼ਦੂਰਾਂ ਦੇ ਘਰ ਤੋੜੇ ਜਾਂਦੇ ਨੇ। ਮੁਲਕ ਭਰ 'ਚ ਹੀ ਆਪਾਂ ਨੂੰ ਪਤਾ, ਸ਼ਹਿਰਾਂ 'ਚ, ਅੱਡ-ਅੱਡ ਸ਼ਹਿਰਾਂ 'ਚ ਤੋੜੇ ਜਾਂਦੇ ਨੇ। ਚੰਡੀਗੜ੍ਹ 'ਚ ਵੀ ਕਲੋਨੀਆਂ ਤੋੜੀਆਂ ਗਈਆਂ, ਉਹ ਵੀ ਆਪਾਂ ਨੂੰ ਪਤਾ ਹੈ, ਬਿਊਟੀਫਿਕੇਸ਼ਨ ਦੇ ਨਾਂ ਤੇ। ਤੇ ਇਹ ਤਰਕ ਕੀ ਦਿੰਦੇ ਨੇ ਕਿ ਦੇਖੋ ਜੀ ਇੱਥੇ ਤਾਂ ਇਲੀਗਲ ਵਸਾਵਟ ਹੈ। ਇਹਦੇ ਤੇ ਮੈਂ ਜਿਹੜਾ ਇੱਕ ਆਪਾਂ ਨੂੰ ਪਤਾ ਹੈ ਕਿ ਪ੍ਰਸਿੱਧ ਜਿਹੜੇ ਇਕਨੋਮਿਸਟ ਨੇ ਇੰਡੀਆ 'ਚ ਅੱਜ ਕੱਲ੍ਹ ਰਹਿੰਦੇ ਨੇ, ਜਿਆਨ ਅੰਗਰੇਜ਼ ਸਾਹਿਬ, ਉਹਨਾਂ ਨੂੰ ਨੋਬੈਲ ਪ੍ਰਾਈਜ਼ ਵੀ ਮਿਲਿਆ ਹੋਇਆ ਹੈਗਾ। ਜਿਆਨ ਅੰਗਰੇਜ਼ ਸਾਹਿਬ ਨੇ ਇੱਕ ਵਾਰ ਇੱਕ ਤਰਕ ਦਿੱਤਾ। ਉਹਨਾਂ ਨੇ ਕਿਹਾ ਕਿ ਜਿਹੜੀਆਂ ਤੁਹਾਡੀਆਂ ਗੱਡੀਆਂ ਨੇ, ਉਹ ਜਿੱਥੇ ਖੜੀ ਹੁੰਦੀਆਂ ਨੇ, ਉਹਨਾਂ ਨੂੰ ਤੁਸੀਂ ਪਾਰਕਿੰਗ ਕਹਿਣ ਲੱਗ ਜਾਂਦੇ ਹੋ, ਤੇ ਉਹਨੂੰ ਸਪੈਸ਼ਲੀ ਹੀ ਮਤਲਬ ਪਾਰਕਿੰਗ ਨਾ ਦੇ ਕੇ ਤੇ ਉਹਨੂੰ ਪਾਰਕਿੰਗ ਵਾਸਤੇ ਰਿਜ਼ਰਵ ਕਰ ਦਿੰਦੇ ਹੋ। ਉੱਥੇ ਕੁਝ ਨਹੀਂ ਬਣਾਉਂਦੇ ਤੁਸੀਂ। ਜਿੱਥੇ ਮਜ਼ਦੂਰ ਰਹਿ ਰਹੇ ਨੇ, ਸਾਲਾਂ ਤੋਂ ਰਹਿ ਰਹੇ ਨੇ, 20 25 30 ਸਾਲਾਂ ਤੋਂ, ਮਤਲਬ ਉਹ ਤੁਹਾਡੇ ਜਿਹੜੀ ਗੱਡੀਆਂ ਨੇ ਉਹ ਤਾਂ ਨਿਰਜੀਵ ਨੇ। ਉਹਨਾਂ ਵਾਸਤੇ ਤੁਸੀਂ ਜਿੱਥੇ ਉਹਨਾਂ ਨੂੰ ਖੜੀ ਕਰਨ ਲੱਗ ਜਾਂਦੇ ਹੋ, ਉਹਨੂੰ ਪਾਰਕਿੰਗ ਮੰਨ ਲੈਂਦੇ ਹੋ। ਤੇ ਉਹ ਜਿੱਥੇ ਵਿਚਾਰੇ ਰਹਿ ਰਹੇ ਨੇ, ਉਹਨਾਂ ਨੂੰ ਤੁਸੀਂ 20 25 ਸਾਲ ਤੋਂ ਬਾਅਦ ਵੀ ਉਹਨਾਂ ਨੂੰ ਘਰ ਨਹੀਂ ਮੰਨਦੇ। ਜੀ ਕਿੱਡਾ ਜੀ ਮਾੜਾ ਉਹਨਾਂ ਨੇ ਬਹੁਤ ਸੋਲਿਡ ਤਰਕ ਦਿੱਤਾ ਸੀਗਾ। ਤੇ ਇਹ ਕਿੱਡਾ ਮਾੜਾ ਆਪਣਾ ਪਤਾ ਜੀ ਸਿਸਟਮ ਹੈਗਾ। ਹੁਣ ਸ਼ਹਿਰਾਂ ਨੂੰ ਆਪਾਂ ਨੂੰ ਪਤਾ ਹੈ ਸਫਾਈ ਕਰਮਚਾਰੀ ਵੀ ਚਾਹੀਦੇ ਹੁੰਦੇ ਆ, ਜਿਹੜੇ ਘਰਾਂ 'ਚ ਆਪਾਂ ਨੂੰ ਪਤਾ ਹੈ ਹਾਊਸ ਹੈਲਪ ਵਾਸਤੇ ਆਉਂਦੇ ਨੇ, ਜਿਹੜੇ ਕਿ ਆਪਣੇ ਸਫਾਈ ਤੋਂ ਲੈ ਕੇ, ਡਸਟਿੰਗ ਤੋਂ ਲੈ ਕੇ, ਖਾਣਾ ਬਣਾਉਣ ਤੋਂ ਲੈ ਕੇ ਸਾਰੇ ਕੰਮ ਕਰਦੇ ਨੇ ਵਿਚਾਰੇ। ਤੇ ਉਹਨਾਂ ਜੀ ਵਾਸਤੇ ਇੰਡੀਆ 'ਚ ਕੋਈ ਹਾਊਸ ਕੁਆਟਰ ਤਾਂ ਹੁੰਦੇ ਨਹੀਂ ਕਿ ਬਈ ਤੁਸੀਂ ਹਾਊਸ ਹੈਲਪ ਵਾਸਤੇ ਪਿੱਛੇ ਕੋਈ ਕੁਆਟਰ ਬਣਾ ਦਿਓ। ਫਿਰ ਉਹ ਰਹਿਣਗੇ ਕਿੱਥੇ ਵਿਚਾਰੇ। ਉਹ ਐਡੇ ਮਹਿੰਗੇ ਆਲੀਸ਼ਾਨ ਬੰਗਲੇ ਤਾਂ ਅਫੋਰਡ ਕਰ ਨਹੀਂ ਸਕਦੇ, ਕਿਉਂਕਿ ਤੁਸੀਂ ਉਹਨਾਂ ਨੂੰ ਪੇ ਕਰਦੇ ਹੋ 5000 7000 10000 ਰੁਪਈਆ। ਤੇ ਉਹ ਸ਼ਹਿਰ ਦੇ ਆਊਟਸਕਰਟ 'ਚ ਹੀ ਜਾ ਕੇ ਰਹਿਣਗੇ। ਏਦਾਂ ਦੀ ਥਾਂ ਤੇ ਰਹਿਣਗੇ ਜਿੱਥੇ ਮਤਲਬ ਉਹਨਾਂ ਨੂੰ ਲੱਗੂਗਾ ਕਿ ਸਰਕਾਰੀ ਜ਼ਮੀਨ ਹੈ, ਖਾਲੀ ਥਾਂ ਹੈ। ਉੱਥੇ ਉਹ ਜੀ ਵਿਚਾਰੇ ਆਪਣਾ ਮਾੜਾ ਮੋਟਾ ਕੁਝ ਬਣਾ ਲੈਂਦੇ ਨੇ ਜੁਗਾੜ ਕਰਕੇ। 2 ਕਮਰੇ ਹੂੰ ਬਣਾ ਲਏ ਕਿਸੇ ਨੇ, ਮਤਲਬ ਬਹੁਤ ਛੋਟੇ ਛੋਟੇ ਕਮਰੇ ਹੁੰਦੇ ਨੇ, ਆਪਾਂ ਨੂੰ ਪਤਾ ਹੈ। ਬੇਸਿਕਲੀ ਉਹਨਾਂ ਨੂੰ ਝੁੱਗੀਆਂ ਕਿਹਾ ਜਾਂਦਾ ਹੈਗਾ ਜੀ, ਸਲਮ ਕਿਹਾ ਜਾਂਦਾ ਹੈਗਾ। ਤੇ ਜੀ ਬਾਅਦ 'ਚ ਤੁਸੀਂ ਤੁਹਾਡੇ ਬੁਲਡੋਜ਼ਰ ਉੱਥੇ ਪਹੁੰਚ ਜਾਂਦੇ ਨੇ ਉਹਨਾਂ ਨੂੰ ਤੋੜਨ। ਉਹਨਾਂ ਵਾਸਤੇ ਮਤਲਬ ਉਹ ਤੁਹਾਡੇ ਸਿਟੀ ਲਾਈਫ ਦਾ ਇੱਕ ਇੰਪੋਰਟੈਂਟ ਪਾਰਟ ਨੇ। ਜਿੰਨਾ ਵੀ ਮੈਨੂਅਲ ਕੰਮ ਹੈਗਾ, ਤੁਸੀਂ ਤਾਂ ਕੰਮ ਕਰਦੇ ਹੋ ਮਸ਼ੀਨੀ ਕੰਮ। ਲੈਪਟਾਪ ਤੇ ਬਹਿ ਜਾਂਦੇ ਹੋ, ਲੈਪਟਾਪ ਤੇ ਕਰ ਰਹੇ ਹੋ, ਏਸੀ ਦੇ ਥੱਲੇ ਬਹਿ ਕੇ ਕੁਝ ਹੋਰ ਕਰ ਰਹੇ ਹੋ, ਫਾਈਲਾਂ ਕੱਢ ਰਹੇ ਹੋ, ਲਿਖ ਰਹੇ ਹੋ, ਪੇਪਰ ਪੈਨ ਨਾਲ ਖੇਡ ਰਹੇ ਹੋ। ਮੈਨੂਅਲ ਕੰਮ ਜਿੰਨਾ ਵੀ ਰਹਿ ਗਿਆ, ਹੱਥ ਵਾਲਾ ਕੰਮ ਰਹਿ ਗਿਆ, ਮਿਹਨਤ ਵਾਲਾ, ਜਿਹਦੇ 'ਚ ਸਰੀਰ ਇਨਵੋਲਵ ਹੋਣਾ, ਉਹ ਸਾਰਾ ਕੰਮ ਤਾਂ ਉਹੀ ਲੋਕ ਕਰਦੇ ਨੇ। ਜੀ ਤੇ ਇਸ ਇੱਕ ਹਿਸਾਬ ਨਾਲ ਸਭ ਤੋਂ ਇੰਪੋਰਟੈਂਟ ਕੰਮ ਉਹ ਕਰ ਰਹੇ ਨੇ। ਤੇ ਉਹਨਾਂ ਨੂੰ ਹੂੰ ਤੁਸੀਂ ਮਤਲਬ ਸ਼ਹਿਰ ਦੇ ਬਸਿੰਦੇ ਮੰਨਣ ਤੋਂ ਇਨਕਾਰ ਕਰ ਦਿੰਦੇ ਹੋ। ਉਹ ਮੈਨੂੰ ਜੀ ਲੱਗਦਾ ਹੈਗਾ ਜੀ ਸੁਪਰੀਮ ਕੋਰਟ ਨੇ ਵੀ ਇਸੇ ਕਰਕੇ ਰਾਈਟ ਟੂ ਸ਼ੈਲਟਰ ਦੀ ਗੱਲ ਕਹੀ ਹੈ। ਇਹ ਗੱਲ ਕਹੀ ਹੈ ਕਿ ਤੁਸੀਂ ਉਹਨਾਂ ਨੂੰ, ਮਜ਼ਦੂਰਾਂ ਨੂੰ 10-10 ਲੱਖ ਰੁਪਈਆ ਮੁਆਵਜ਼ਾ ਦਓਗੇ। ਤੁਹਾਡੇ ਜੀ ਬੁਲਡੋਜ਼ਰ ਕਿਤੇ ਜਾ ਕੇ ਨਹੀਂ, ਮਤਲਬ ਕਿਸੇ ਦਾ ਘਰ ਨਹੀਂ ਢਾਹ ਦੇਣਗੇ। ਇਹ ਤੇ ਤੁਸੀਂ ਉਹ ਵੀਡੀਓ ਦੇਖਿਓ ਗੁਰਪ੍ਰੀਤ ਜੀ, ਜਦੋਂ ਮਜ਼ਦੂਰ ਬੱਚੀ ਕਿਤਾਬਾਂ ਲੈ ਕੇ ਭੱਜਦੀ ਹੈਗੀ ਆ ਆਪਣੇ ਜੀ ਟੁੱਟਦੇ ਹੋਏ ਘਰ ਤੋਂ ਬਾਹਰ, ਉਹ ਬਹੁਤ ਮਾਰਮਿਕ ਹੈ। ਉਹ ਮਤਲਬ ਦੱਸ ਦਿੰਦਾ ਕਿ ਇਸ ਮੁਲਕ ਦੀ ਸੱਚਾਈ ਕੀ ਹੈ ਗਰੀਬਾਂ ਪ੍ਰਤੀ। ਜੀ ਜੀ ਇਹ ਤਾਂ ਹੈ। ਉਹ ਦੇਖੀ ਹੈ ਮੈਂ ਵੀਡੀਓ, ਬੇਹੱਦ ਭਾਵੁਕ ਕਰਨ ਵਾਲੀ ਉਹ ਤਸਵੀਰ ਹੈ। ਤੇ ਜਿਹੜੇ ਮਨੁੱਖੀ ਕਦਰਾਂ ਕੀਮਤਾਂ ਨੂੰ ਜਾਣਦੇ ਨੇ, ਉਹਨਾਂ ਦੇ ਲਈ ਉਹ ਬਹੁਤ ਹੀ ਕਹਿ ਦਈਏ ਸੰਵੇਦਨਾ ਵਾਲੀ ਉਹ ਵੀਡੀਓ ਹੈ। ਪਰ ਆਪਾਂ ਚੱਲੀਏ ਅਗਲੀ ਖਬਰ ਤੇ ਗੁਜਰਾਤ ਦੇ ਵਿੱਚ ਇੱਕ ਫੈਕਟਰੀ 'ਚ ਹਾਦਸਾ ਹੋਇਆ ਜੀ। ਇਹ ਹਾਦਸਾ ਕਿਵੇਂ ਤੇ ਕੀ ਕੁਝ ਹੋਇਆ ਹੈ ਉੱਥੇ? ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਪਾਇਓ ਚਾਨਣਾ ਇਸ ਤੇ। ਹਾਂਜੀ, ਗੁਜਰਾਤ ਦੇ ਵਿੱਚ ਬਨਾਸਕਾਠਾ ਇੱਕ ਜ਼ਿਲ੍ਹਾ ਹੈ ਜੀ, ਉੱਥੇ ਪਟਾਕਾ ਫੈਕਟਰੀ ਦਾ ਬੋਇਲਰ ਫਟਿਆ ਗਾ, 21 ਮਜ਼ਦੂਰਾਂ ਦੀ ਮੌਤ ਹੋਈ ਹੈ ਜੀ।
ਹਜੇ ਜਿਹੜੇ 10-12 ਮਜ਼ਦੂਰ ਹੈਗੇ ਆ ਉਹ ਗੰਭੀਰ ਤੌਰ ਤੇ ਘਾਇਲ ਨੇ। ਸ਼ਾਇਦ ਉਹਨਾਂ ਚੋਂ ਵੀ ਦੱਸਿਆ ਜਾ ਰਿਹਾ ਹੈਗਾ ਕਿ 1-2 ਦੀ ਮੌਤ ਹੋ ਸਕਦੀ ਹੈ। ਬਹੁਤ ਗੰਭੀਰ ਤੌਰ ਤੇ ਘਾਇਲ ਨੇ। ਤੇ 2 ਦਿਨ ਪਹਿਲਾਂ ਹੀ ਇਹ ਮੱਧ ਪ੍ਰਦੇਸ਼ ਤੇ ਆਦੀਵਾਸੀ ਇਲਾਕਿਆਂ ਤੋਂ ਜੀ ਇਹ ਮਜ਼ਦੂਰ ਆਏ ਸੀਗੇ ਉੱਥੇ ਮਜ਼ਦੂਰੀ ਕਰਨ ਤੇ ਬੋਇਲਰ ਫਟ ਗਿਆ ਹੈਗਾ। ਇਹ ਖਬਰ ਮੈਂ ਇਸ ਕਰਕੇ ਲਈ ਜੀ, ਇੱਕ ਪਾਸੇ ਤਾਂ ਮਤਲਬ ਲਗਾਤਾਰ ਇਹ ਡਿਮਾਂਡ ਹੁੰਦੀ ਰਹੀ ਹੈ ਕਿ ਵਰਕ ਪਲੇਸ ਜਿਹੜਾ ਹੈਗਾ ਉਹ ਸੇਫ ਹੋਣਾ ਚਾਹੀਦਾ। ਆਪਾਂ ਨੂੰ ਭੋਪਾਲ ਗੈਸ ਟ੍ਰੈਜਡੀ ਵੀ ਪਤਾ ਜਿਸ 'ਚ ਹਜ਼ਾਰਾਂ ਮਜ਼ਦੂਰ ਮਰੇ ਸੀਗੇ। ਮਤਲਬ ਤੁਸੀਂ ਜਿੱਥੇ ਕੰਮ ਕਰ ਰਹੇ ਹੋ ਉਹ ਜੇ ਵਰਕ ਪਲੇਸ ਤੁਹਾਡਾ ਸੇਫ ਨਹੀਂ ਹੋਊਗਾ, ਜੇ ਉੱਥੇ ਤੁਹਾਨੂੰ ਜਾਨ ਦਾ ਖਤਰਾ ਲਗਾਤਾਰ ਬਣਿਆ ਰਹੂਗਾ ਤੇ ਉਹਦੇ ਕਰਕੇ ਜਾਨ ਵੀ ਚਲੀ ਜਾਂਦੀ ਹੈ ਤੇ ਉਹ ਤਾਂ ਜੀ ਇੱਕ ਸਵਾਲ ਹੈਗਾ ਹੀ। ਮਤਲਬ ਤੁਹਾਨੂੰ ਰਾਈਟ ਟੂ ਵਰਕ ਜਿਹੜਾ ਹੈਗਾ ਉਹ ਕਿਵੇਂ ਲਾਗੂ ਹੋ ਰਿਹਾ ਹੈਗਾ ਜੀ? ਤੁਸੀਂ ਤਾਂ ਅਨਸੇਫ ਕੰਮ ਕਰ ਰਹੇ ਹੋ ਜਿਹਦੇ 'ਚ ਇੱਕ ਦਿਹਾੜੀ ਪਿੱਛੇ ਯਾਨੀ ਕਿ 400 ਰੁਪਏ ਪਿੱਛੇ ਤੁਹਾਡੀ ਮੌਤ ਹੋ ਜਾ ਰਹੀ ਹੈ। ਜੀ ਜੀ ਕਿ ਤੁਹਾਡੀ ਜ਼ਿੰਦਗੀ ਦੀ ਜਿਹੜੀ ਕੀਮਤ ਉਹ 400 ਰੁਪਈਆ ਹੀ ਹੈ। ਇਹ ਵੱਡੇ ਸਵਾਲ ਨੇ। ਮਤਲਬ ਜਿਹੜਾ ਪੂਰੇ ਦੁਨੀਆ ਦਾ ਜਿਹੜਾ ਲੇਬਰ ਮੂਵਮੈਂਟ ਰਿਹਾ ਹੈਗਾ ਜੀ, ਮਜ਼ਦੂਰ ਅੰਦੋਲਨ ਰਿਹਾ ਹੈਗਾ, ਉਹਨੇ ਇਹ ਸਵਾਲ ਚੁੱਕੇ ਸੀਗੇ ਕਿ ਜਿਹੜਾ ਵਰਕ ਪਲੇਸ ਹੈਗਾ ਉਹ ਸੇਫ ਹੋਣਾ ਚਾਹੀਦਾ। ਪਰ ਇੰਡੀਆ 'ਚ ਤਾਂ ਆਪਾਂ ਨੂੰ ਪਤਾ ਹੈ ਕਿ ਹਰ ਸਾਲ ਤਕਰੀਬਨ 1.5 ਲੱਖ ਤੋਂ ਲੈ ਕੇ 2 ਲੱਖ ਤੱਕ ਜਿਹੜੇ ਮਜ਼ਦੂਰ ਹੈਗੇ ਉਹ ਵਰਕ ਪਲੇਸਿਸ ਤੇ ਮਰਦੇ ਨੇ। ਬੰਗਾਲ ਦੀ ਵੀ ਏਦਾਂ ਦੀ ਖਬਰ ਹੈ ਜੀ, ਉੱਥੇ 8 ਮਜ਼ਦੂਰ ਮਰੇ ਨੇ, ਉੱਥੇ ਵੀ ਏਦਾਂ ਦਾ ਕੋਈ ਗੈਸ ਦਾ ਬੋਇਲਰ ਫਟਿਆਗਾ। ਤੁਸੀਂ ਹਿਸਾਬ ਲਾਓ ਕਿ ਜਿਹੜੇ ਵਰਕ ਪਲੇਸ ਨੇ ਇੰਡੀਆ ਦੇ ਬਹੁਤ ਅਨਸੇਫ ਨੇ। ਅੱਛਾ, ਜੀ ਗੁਜਰਾਤ ਦੇ ਵਿੱਚ ਏਡਾ ਵੱਡਾ ਹਾਦਸਾ ਹੋਇਆ ਹੈਗਾ ਬਨਾਸਕਾਂਠਾ ਦੇ ਜੀ ਵਿੱਚ, ਇੰਨੇ ਮਜ਼ਦੂਰ ਮਰੇ ਨੇ, ਪਰ ਮੀਡੀਆ ਪਤਾ ਕੀ ਖਬਰ ਚਲਾ ਰਿਹਾ ਹੈਗਾ ਜੀ? ਤੁਹਾਨੂੰ ਹੈਰਾਨੀ ਹੋਊਗੀ। ਜੀ ਜਿਹੜਾ ਅੰਬਾਨੀ ਦਾ ਮੁੰਡਾ ਹੈ ਨਾ, ਉਹ ਜੀ ਉੱਥੇ ਪੈਦਲ ਯਾਤਰਾ ਕਰ ਰਿਹਾ ਹੈ ਤੇ ਉਹਨੇ ਅੱਜ ਪੈਸੇ ਦੇ ਕੇ, ਕੋਈ ਮੁਰਗੇ ਲੈ ਕੇ ਜਾ ਰਿਹਾ ਸੀਗਾ ਗੱਡੀ 'ਚ, ਉਹਨੇ ਪੈਸੇ ਦੇ ਕੇ ਉਹ ਮੁਰਗੇ ਫ੍ਰੀ ਕਰਾ ਲਏ। ਅੱਛਾ ਉਹਦੀ ਹੀ ਖਬਰ ਚਲਾਈ ਜਾ ਰਿਹਾ। ਇਹਨਾਂ ਮਜ਼ਦੂਰਾਂ ਦੀ ਖਬਰ ਨਹੀਂ ਚਲਾ ਰਿਹਾ। ਇੱਕ ਹੀ ਬੰਦਿਆਂ ਦੀ ਮੌਤ ਹੋ ਗਈ ਨਾ, ਉਹ ਇਹ ਦਿਖਾ ਰਹੇ ਨੇ, ਦੇਖੋ ਅੰਬਾਨੀ ਦੇ ਮੁੰਡੇ ਨੇ ਮੁਰਗੇ ਛੜਾ ਲਏ। ਹੂੰ ਮਤਲਬ ਤੁਸੀਂ ਬਹੁਤ ਇਹ ਅਜੀਬ ਜੀ ਸਥਿਤੀ ਹੈ। ਮਤਲਬ ਕੀ ਤੁਸੀਂ ਇਹਨੂੰ ਕੀ ਕਹੋਗੇ ਜੀ? ਬੜਾ ਅਜੀਬ ਲੱਗ ਰਿਹਾ ਜਿਨ੍ਹਾਂ ਹੈਗਾ। ਦੇ ਜਿਨ੍ਹਾਂ ਦੇ ਘਰ ਦਾ ਮੀਡੀਆ ਭਾਈ ਉਹਨਾਂ ਦੀ ਗੱਲ ਹੀ ਹੋਣੀ ਹੈ। ਪਹਿਲਾਂ ਆਪਾਂ ਤਾਂ ਕਹਿ ਲਈਏ ਜਿਹੜੇ ਮਜ਼ਦੂਰ ਤਬਕਾ ਹੈ ਉਹ ਸਾਰੇ ਤਾਂ ਖੇਰੂ ਖੇਰੂ ਨੇ। ਉਹਨਾਂ ਦਾ ਕੀ ਹੈ? ਉਹ ਜਾਣ ਜੇ ਸਕੂਲ 'ਚ ਜਾਣਾ ਹੈ, ਉਹਨਾਂ ਨਾਲ ਕਿਸੇ ਨੂੰ ਕੋਈ ਸੰਵੇਦਨਾ ਨਹੀਂ ਹੈਗੀ। ਪਰ ਆਪਾਂ ਚੱਲੀਏ ਤੇਜ਼ੀ ਦੇ ਨਾਲ ਅਗਲੀ ਖਬਰ ਤੇ ਕਾਮੇਡੀਅਨ ਕੁਨਾਲ ਕਾਮਰਾ ਨੇ ਜਿਹੜੀ ਜਤਾਈ ਸੀ ਸ਼ੰਕਾ ਵੀ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਤੇ ਉਹਨਾਂ ਨੂੰ ਹੁਣ ਟ੍ਰਾਂਜ਼ਿਟ ਜ਼ਮਾਨਤ ਮਿਲ ਗਈ ਹੈ ਜੀ। ਇਸ ਤੇ ਪਾਇਓ ਚਾਨਣਾ। ਹਾਂਜੀ, ਉਹਨਾਂ ਨੂੰ ਬੇਲ ਤਾਂ ਪਹਿਲਾਂ ਵੀ ਮਿਲ ਗਈ ਸੀਗੀ, ਪਰ ਹੁਣ ਉਹਨਾਂ ਨੂੰ ਜਿਹੜੀ ਟ੍ਰਾਂਜ਼ਿਟ ਬੇਲ ਮਿਲੀ ਹੈ ਜੀ। ਤੇ ਇਹਦੇ 'ਚ ਉਹਨਾਂ ਨੇ ਆਪਣਾ ਸਾਰਾ ਸ਼ੇਅਰ ਕੀਤਾ ਗਾ। ਤੇ ਇਹਦੇ 'ਚ ਗੱਲ ਇਹ ਹੈ ਕਿ ਮਤਲਬ ਉਹਨਾਂ ਨੂੰ ਖਾਰ ਥਾਣੇ ਬੁਲਾਇਆ ਗਿਆ ਸੀਗਾ ਏਕਨਾਥ ਸ਼ਿੰਦੇ ਵਾਲੇ ਮਾਮਲੇ 'ਚ। ਤੇ ਹੁਣ ਪਤਾ ਨਹੀਂ ਉਹਨੂੰ ਉੱਥੋਂ ਜਾਣਾ ਪਊਗਾ, ਫਿਰ ਵਾਪਸ ਕਿਵੇਂ ਆਊਗਾ, ਉਹ ਸਾਰਾ ਇੱਕ ਰੌਲਾ ਗਾ। ਟ੍ਰਾਂਜ਼ਿਟ ਜਿਹੜੀ ਬੇਲ ਹੁੰਦੀ ਹੈ ਉਹਦੇ ਕੁਛ ਚੀਜ਼ਾਂ ਹੁੰਦੀਆਂ ਨੇ। ਮਤਲਬ ਜਿਹੜਾ ਇਹਦਾ ਟੈਕਨੀਕਲ ਪਹਿਲੂ ਉਹ ਤਾਂ ਮੈਨੂੰ ਨਹੀਂ ਪਤਾ, ਪਰ ਮਤਲਬ ਇਹ ਸ਼ਾਇਦ ਇਹਦੇ 'ਚ ਇਹ ਹੁੰਦਾ ਗਾ ਕਿ ਉਹ ਉੱਥੇ ਜਾਣਗੇ, ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਊਗੀ, ਇਨਵੈਸਟੀਗੇਸ਼ਨ ਜੁਆਇਨ ਕਰਨਗੇ, ਉਸ ਤੋਂ ਬਾਅਦ ਉਹ ਵਾਪਸ ਆ ਜਾਣਗੇ। ਇਹ ਸ਼ਾਇਦ ਟ੍ਰਾਂਜ਼ਿਟ ਜਿਹੜੀ ਬੇਲ ਹੁੰਦੀ ਹੈ ਇਸ ਕਿਸਮ ਦੀ ਹੁੰਦੀ ਹੈ। ਬਾਕੀ ਟੈਕਨੀਕਲ ਜਿਹੜਾ ਪੁਆਇੰਟ ਹੁੰਦਾ ਉਹ ਮੈਂ ਕਿਸੇ ਵਕੀਲ ਨਾਲ ਗੱਲ ਕਰਕੇ ਜ਼ਰੂਰ ਇਹਦੇ 'ਚ ਅਪਡੇਟ ਕਰਾਂਗੇ। ਹਾਂ, ਇਹ ਹੈ ਕਿ 7 ਅਪ੍ਰੈਲ ਤੱਕ ਹੈ, ਇਹ ਜ਼ਿਆਦਾ ਉਹਨੂੰ ਨਹੀਂ ਦਿੱਤੀ ਹੈ। ਇਹਦੇ ਜੀ ਨਾਲ ਤੁਸੀਂ ਉਹ ਖਬਰ ਵੀ ਲੈ ਲਓ ਇਲਾਹਾਬਾਦੀ ਵਾਲੀ। ਅੱਜ ਸੁਪਰੀਮ ਕੋਰਟ ਦੇ ਵਿੱਚ ਉਹਦਾ ਵੀ ਮਾਮਲਾ ਚੱਲ ਰਿਹਾ ਸੀਗਾ ਤੇ ਜੀ ਉਹਨਾਂ ਨੂੰ ਉਹ ਪਾਸਪੋਰਟ ਨਹੀਂ ਦਿੱਤਾ ਗਿਆ ਜੀ। ਹਾਂ, ਉਹ ਪਾਸਪੋਰਟ ਮੰਗ ਰਿਹਾ ਸੀ। ਮੈਨੂੰ ਲੱਗਦਾ ਕਿ ਉਹ ਬਾਹਰ ਜਾਣਾ ਚਾਹੁੰਦਾ ਸੀਗਾ। ਜੀ ਉਹ ਵਾਲਾ ਉਹੀ ਇਲਾਹਾਬਾਦੀ ਆ ਜਿਹਨੇ ਬਹੁਤ ਮਾਪਿਆਂ ਤੇ ਬਹੁਤ ਗੰਦਾ ਕਮੈਂਟ ਕੀਤਾ ਸੀ, ਭੱਦਾ ਕਮੈਂਟ ਕੀਤਾ ਸੀਗਾ। ਹੁਣ ਤਾਂ ਉਹ ਕਹਿ ਰਿਹਾ ਸੀਗਾ ਕਿ ਜੀ ਮੇਰਾ ਪਾਸਪੋਰਟ ਦਿੱਤਾ ਜਾਵੇ ਤੇ ਹੁਣ ਉਹਨੂੰ ਮਨਾ ਕਰਤਾ ਗਾ ਪਾਸਪੋਰਟ ਦੇਣ ਤੋਂ। ਹਾਲਾਂਕਿ ਉਹਦੀ ਗ੍ਰਿਫਤਾਰੀ ਤੋਂ ਰਾਹਤ ਮਿਲ ਗਈ ਸੀਗੀ, ਪਰ ਉਹਦੀ ਕੁਝ ਸ਼ਰਤਾਂ ਸੀਗੀਆਂ ਤੇ ਹਜੇ ਤੱਕ ਉਹਦਾ ਜਿਹੜਾ ਪਾਸਪੋਰਟ ਆ ਉਹ ਜਮਾ ਹੀ ਰਹੂਗਾ ਸੀ ਅੱਗੇ। ਜੀ ਸੋ ਉਧਰ ਚਾਨਣਾ ਪਾ ਦਿਓ ਪਾਸਟਰ ਬਜਿੰਦਰ ਦੇ ਮਾਮਲੇ ਦੇ ਉੱਪਰ ਵੀ। ਆਖਿਰਕਾਰ ਅੱਜ 1 ਅਪ੍ਰੈਲ ਹੈ, ਪਰ ਕੋਰਟ 'ਚ ਫੈਸਲਾ ਆ ਗਿਆ ਹੈ ਤੇ ਉਹਨਾਂ ਨੂੰ ਵੀ ਫਾਇਰ ਕਰ ਦਿੱਤਾ ਗਿਆ ਇੱਕ ਤਰੀਕੇ ਨਾਲ। ਪਾਇਓ ਚਾਨਣਾ ਖਬਰ ਤੇ। ਹਾਂਜੀ, ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਲਾਈ ਗਈ ਹੈਗੀ ਆ। 7 ਸਾਲ ਪੁਰਾਣਾ ਮਾਮਲਾ ਹੈ, ਸਾਲ 2018 ਦਾ ਮਾਮਲਾ ਹੈਗਾ। ਜ਼ੀਰਕਪੁਰ 'ਚ ਉਹਨਾਂ ਨੇ ਇੱਕ ਪੀੜਿਤਾ ਨਾਲ ਰੇਪ ਕੀਤਾ ਸੀਗਾ। ਸਰਵਾਈਵਰ ਕਹਿੰਦੇ ਉਹਦਾ ਤਾਂ ਆਪਾਂ ਉਹਨਾਂ ਨੂੰ, ਜਿਹੜੇ ਜੀ ਕਿ ਆਪਣੇ ਰੇਪ ਹੋਣ ਤੋਂ ਬਾਅਦ ਵੀ ਲੜਾਈ ਲੜਦੇ ਨੇ। ਤਾਂ ਸਰਵਾਈਵਰ
ਇਸ ਮਾਮਲੇ 'ਚ ਪੂਰੀ ਡਟੀ ਰਹੀ। ਕੋਰਟ ਦੇ ਸਾਹਮਣੇ ਇਹ ਪਾਸਟਰ ਬਲਜਿੰਦਰ ਗੜਗੜਾ ਵੀ ਰਿਹਾ ਸੀ, ਕਹਿ ਰਿਹਾ ਸੀਗਾ ਕਿ ਮੇਰੇ ਤੇ ਪੈਰ 'ਚ ਰਾੜ ਡਲੀ ਹੋਈ ਹੈ ਜੀ, ਮੇਰੇ ਤੇ ਮੇਰੇ ਤੇ ਰਹਿਮ ਕਰੋ, ਮੇਰੇ ਛੋਟੇ-ਛੋਟੇ ਬੱਚੇ ਨੇ, ਮੇਰਾ ਹੁਣੇ-ਹੁਣੇ ਵਿਆਹ ਹੋਇਆਗਾ। ਇਸੇ ਕਿਸਮ ਦੀਆਂ ਗੱਲਾਂ ਕਰ ਰਿਹਾ ਸੀਗਾ, ਪਰ ਉਹਦਾ ਕੋਈ ਅਸਰ ਬਣਿਆ ਨਹੀਂ ਤੇ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਹੈਗਾ। ਤੇ ਹੁਣ ਉਹ ਰਾਮ ਰਹੀਮ ਵਾਂਗ ਹੀ ਇਹਨੂੰ ਵੀ ਉਮਰ ਕੈਦ ਦੀ ਸਜ਼ਾ ਹੋਈ ਹੈ। ਤੇ ਉਹ ਆਪਾਂ ਨੂੰ ਪਤਾ ਕਿ ਇਹਦਾ ਸਾਰਾ ਜਿਹੜਾ ਮਾਮਲਾ ਹੈਗਾ, ਇਹ ਵੀ ਬਾਹਰ ਭੱਜਣਾ ਚਾਹੁੰਦਾ ਸੀਗਾ ਤੇ ਦਿੱਲੀ 에ਅਰਪੋਰਟ 'ਚ ਅਰੈਸਟ ਹੋਇਆ ਸੀਗਾ। ਤੇ ਉਸ ਤੋਂ ਜੀ ਬਾਅਦ ਇਹਦੇ ਨੋਨ ਬੇਲੇਬਲ ਜਿਹੜੇ ਵਾਰੰਟ ਸੀਗੇ, 3 ਮਾਰਚ ਦੀ ਗੱਲ ਹੈ, ਉਸ ਤੋਂ ਬਾਅਦ ਨੋਨ ਬੇਲੇਬਲ ਵਾਰੰਟ ਇਹਨੂੰ ਜਾਰੀ ਕਰਤੇ ਸੀਗੇ ਤੇ ਹੁਣ ਜੇਲ੍ਹ 'ਚ ਇਹਨੂੰ ਭੇਜ ਦਿੱਤਾ ਗਿਆ ਹੈਗਾ ਜੀ। ਤੇ ਇਹਦਾ ਆਪਾਂ ਨੂੰ ਪਤਾ ਹੀ ਹੈ ਕਿਸ ਹਿਸਾਬ ਨਾਲ ਪਾਖੰਡ ਫੈਲਾ ਕੇ ਪੰਜਾਬ 'ਚ ਕੀ ਕਰਦਾ ਸੀਗਾ। ਪਹਿਲਾਂ ਵੀ ਇਹ ਹਰਿਆਣੇ ਤੋਂ ਹੈ ਜੀ, ਯਮੁਨਾ ਨਗਰ ਤੋਂ, ਤੇ ਪਹਿਲਾਂ ਵੀ ਇਹ ਜਿਹੜਾ ਮਰਡਰ ਦੇ ਕੇਸ ਜੇਲ੍ਹ 'ਚ ਸੀਗਾ। ਉਸ ਤੋਂ ਬਾਅਦ ਜਦੋਂ ਬਾਹਰ ਆਇਆ, ਉਸ ਤੋਂ ਬਾਅਦ ਹੀ ਇਸਨੇ ਸਾਰਾ ਜਿਹੜੇ ਗਰੀਬ ਸਿੱਖ ਸੀਗੇ ਉਹਨਾਂ ਨੂੰ ਕ੍ਰਿਸਚਨ ਕਨਵਰਟ ਕਰਨ ਦਾ ਪੂਰਾ ਪ੍ਰੋਜੈਕਟ ਲਿਆ ਸੀ ਪੰਜਾਬ 'ਚ। ਖੈਰ, ਉਹਨਾਂ ਨੂੰ ਕਹਿੰਦਾ ਸੀਗਾ ਕਿ ਜੇ ਮੇਰੇ ਡੇਰੇ ਤੇ ਆਉਂਗੇ ਤਾਂ ਤੁਹਾਡੇ ਜਿਹੜੀ ਬਿਮਾਰੀਆਂ ਨੇ ਉਹ ਠੀਕ ਹੋ ਜਾਣਗੇ, ਜੇ ਕੋਈ ਗੂੰਗਾ ਹੈ ਤਾਂ ਬੋਲਣ ਲੱਗ ਜੂਗਾ। ਇਹਦੀ ਆਪਾਂ ਵੀਡੀਓ ਵੀ ਦੇਖਦੇ ਰਹੇ ਹਾਂ ਕਿਸ ਹਿਸਾਬ ਨਾਲ ਇਹ ਡਰਾਮੇ ਕਰਦੇ ਰਹੇ ਨੇ, ਤੇ ਉਸ ਹਿਸਾਬ ਉਹ ਸਾਰਾ ਮਾਮਲਾ ਹੋਈ ਹੈ ਜੀ। ਹੁਣ ਦੇਖੋ ਇਹ ਮਰਡਰ ਕੇਸ ਦੇ ਵਿੱਚ ਇਸ ਤੇ ਚਾਨਣਾ ਪਾ ਦਿਓ ਕਿ ਮਰਡਰ ਕੇਸ 'ਚ ਕਿੰਨਾ ਸਮਾਂ ਜੇਲ੍ਹ ਰਹਿ ਕੇ ਆਏ ਨੇ। ਇਹ 4 ਸਾਲ ਸੀਗਾ ਜੀ ਜੇਲ੍ਹ 'ਚ, ਠੀਕ ਹੈ ਅਤੇ ਜੀ। ਜੇਲ੍ਹ ਤੋਂ ਬਾਹਰ ਆਇਆ ਉਹਦਾ ਉਹ ਬੜਾ ਅਜੀਬ ਲੱਗਿਆ ਸੀਗਾ। 2016 'ਚ 15 'ਚ ਬਾਹਰ ਆਇਆ ਸੀਗਾ ਜੀ, ਤੇ ਉਹ ਠੀਕ ਹੈ ਬੜਾ ਜੀ। ਅੰਤ 'ਚ 2011 'ਚ ਬਾਹਰ ਅੰਦਰ ਗਿਆ ਸੀਗਾ ਮਰਡਰ 'ਚ। ਜੀ ਜੀ ਹਾਂ, ਠੀਕ ਹੈ ਤੇ ਜੀ। ਉਹ ਸੋ ਤੇਜੀ ਬਾਹਰ ਆਉਂਦੇ ਸਾਰ ਹੀ ਇਹ ਕ੍ਰਿਸਚਨ ਧਰਮ ਦਾ ਪ੍ਰਚਾਰਕ ਬਣ ਗਿਆ ਸੀਗਾ। ਇਹ ਅਜੀਬ ਸੀਗਾ ਜੀ। ਜੀ, ਅੰਦਰੋਂ ਹੀ ਫਿਰ ਗਿਆਨ ਲੈ ਕੇ ਸ਼ਾਇਦ ਬਾਹਰ ਆਏ ਹੋਣਗੇ। ਸੋ ਚਲੋ ਆਪਾਂ ਤੇਜ਼ੀ ਦੇ ਨਾਲ ਆਖਰੀ ਖਬਰ ਦੇ ਵੱਲ ਵਧਦੇ ਹਾਂ। ਹਰਿਆਣੇ 'ਚ ਕੱਲ ਬਿਜਲੀ ਮਹਿੰਗੀ ਹੋਣ ਜਾ ਰਹੀ ਹੈ। ਹਾਂ, ਹਰਿਆਣੇ 'ਚ ਬਿਜਲੀ ਮਹਿੰਗੀ ਹੋਣ ਜਾ ਰਹੀ ਹੈ ਜੀ। ਤੇ ਜਿਹੜੇ ਆਪਣੇ ਬਿਜਲੀ ਮੰਤਰੀ ਨੇ ਅਨਿਲ ਵਿਜ ਸਾਹਿਬ, ਉਹਨਾਂ ਨੇ ਪੱਲਾ ਝਾੜ ਲਿਆ ਜੀ। ਉਹ ਤਾਂ ਕਹਿ ਰਹੇ ਕਿ ਅਸੀਂ ਤਾਂ ਸਿਰਫ ਔਰ ਸਿਰਫ ਬੈਲੈਂਸ ਸ਼ੀਟ ਬਣਾਉਂਦੇ ਹੈਗੇ ਆ, ਸਾਡੇ ਹੱਥ 'ਚ ਕੁਛ ਨਹੀਂ ਹੈਗਾ। ਤੇ 25 ਜਿਹੜਾ ਪੈਸੇ ਪ੍ਰਤੀ ਯੂਨਿਟ ਜਿਹੜੀ ਬਿਜਲੀ ਹੈ ਉਹ ਮਹਿੰਗੀ ਹੋ ਰਹੀ ਹੈ। ਤੇ ਜੇ 50 ਯੂਨਿਟ ਵਰਤੋਂਗੇ 2 ਰੁਪਏ ਲੱਗੂਗਾ, ਜੇ 100 ਯੂਨਿਟ ਵਰਤੋਂਗੇ 2.5 ਰੁਪਏ, 150 ਯੂਨਿਟ ਵਰਤੋਂਗੇ ਤਾਂ 3.25 ਰੁਪਏ, ਜੇ 150 ਤੋਂ 250 ਯੂਨਿਟ ਵਰਤੋਂਗੇ ਤਾਂ 5.25 ਰੁਪਏ। ਯਾਨੀ ਕਿ ਤੁਸੀਂ ਜਿੰਨੀ ਜ਼ਿਆਦਾ ਯੂਨਿਟਾਂ ਵਰਤਦੇ ਜਾਓਗੇ ਉਹਨੇ ਜ਼ਿਆਦਾ ਤੁਹਾਡੇ ਤੇ ਪੈਸੇ ਲੱਗਦੇ ਜਾਣਗੇ। ਤੇ 2022 ਚ ਵੀ ਵੱਧ ਚੁੱਕਿਆ ਗਾ ਜੀ ਪੈਸਾ ਉੱਥੇ ਹਰਿਆਣਾ ਚ ਪਹਿਲਾਂ, ਤੇ ਹੁਣ ਦੁਬਾਰਾ ਤੋਂ ਸ਼ੁਰੂ ਹੋ ਰਿਹਾ। ਜਦ ਕਿ ਆਪਾਂ ਨੂੰ ਪਤਾ ਕਿ ਇੱਥੇ ਇਹ ਵੀ ਬਿਜਲੀ ਫਰੀ ਦੇਣ ਦੀ ਗੱਲਾਂ ਕਰ ਰਹੇ ਸੀ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਬੀਜੇਪੀ ਵਾਲੇ, ਤੇ ਗਾਇਬ ਹੈਗਾ ਜੀ। ਹੁਣ ਤਾਂ ਇਹ ਪੈਸੇ ਵਧਾ ਰਹੇ ਨੇ ਜੀ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਪੁਨੀਆ ਜੀ, ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਸ਼ੁਕਰੀਆ।